ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੇ ਬਾਰੇ। ਇਸ ਆਜ਼ਾਦੀ ਦਿਹਾੜੇ ਨੂੰ ਤੁਸੀਂ ਕਿਵੇਂ ਸੈਲੀਬ੍ਰੇਟ ਕੀਤਾ ਆਪਣਿਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਆਪਣੇ ਯਾਰਾਂ ਦੋਸਤਾਂ ਦੇ ਨਾਲ, ਕਿਸ ਤਰ੍ਹਾਂ ਦੇ ਤੁਹਾਡੇ ਇਸ ਦਿਨ ਦੇ ਪ੍ਰਬੰਧ ਰਹੇ ਤੇ ਕਿਵੇਂ ਤੁਹਾਡੇ ਇਸ ਦਿਨ ਦੀ ਸਮਾਪਤੀ ਹੋਈ, ਇਹਦੇ ਬਾਰੇ ਗੱਲਬਾਤ ਕਰਾਂਗੇ। ਇਸੇ ਦਰਮਿਆਨ ਖੁਸ਼ੀਆਂ ਦੇ ਵਿੱਚ ਕਈ ਥਾਈਂ ਮਾਤਮ ਵੀ ਛਾਏ ਤੇ ਉਹਨਾਂ ਮਾਤਮਾਂ ਦੇ ਵਿੱਚ ਜੇ ਦੇਖੀਏ ਤਾਂ ਤਕਰੀਬਨ ਕਸੂਰ ਜਿਹੜਾ ਉਹ ਇਨਸਾਨੀ ਸੁਭਾਅ ਦਾ ਹੀ ਹੈ। ਬਹੁਤ ਵਾਰ ਅਸੀਂ ਖੁਸ਼ੀ ਦੇ ਵਿੱਚ ਇੰਨੇ ਖੀਵੇ ਹੋ ਜਾਂਦੇ ਹਾਂ, ਬਹੁਤ ਵਾਰ ਅਸੀਂ ਜਸ਼ਨਾਂ ਦੇ ਵਿੱਚ ਇੰਨੇ ਡੁੱਬ ਜਾਂਦੇ ਹਾਂ ਕਿ ਉਹਨਾਂ ਚੀਜ਼ਾਂ ਦੇ ਦਰਮਿਆਨ ਅਸੀਂ ਕਈ ਵਾਰੀ ਜੋਸ਼ ਦੇ ਵਿੱਚ ਹੋਸ਼ ਤੋਂ ਕੰਮ ਨਹੀਂ ਲੈਂਦੇ ਤੇ ਕਈ ਅਣਸਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ। ਇੱਕ ਬੰਦੇ ਨੇ ਅਮਰੀਕਾ ਦੇ ਵਿੱਚ ਪਟਾਕਿਆਂ ਦੇ ਜਸ਼ਨਾਂ ਦੇ ਦਰਮਿਆਨ ਆਪਣੇ ਹੱਥ ਨੂੰ ਅੱਗ ਲਾ ਲਈ ਤੇ ਉਹਦਾ ਹੱਥ ਕੱਟਣਾ ਪਿਆ। ਇਸੇ ਤਰ੍ਹਾਂ ਇੱਕ ਗੁਆਂਢੀ ਦੀ ਜਿਹੜੀ ਉਹ ਲਾਪਰਵਾਹੀ ਕਰਕੇ ਦੋ ਘਰਾਂ ਨੂੰ ਅੱਗ ਲੱਗ ਗਈ, ਕਿਉਂਕਿ ਇੱਥੇ ਜਿਹੜਾ ਇਮਾਰਤਾਂ ਨੇ, ਜ਼ਿਆਦਾਤਰ ਰਿਹਾਇਸ਼ੀ ਇਮਾਰਤਾਂ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਲੱਕੜ ਜਿਹੜੀ ਆ ਉਹ ਯੂਜ਼ ਹੁੰਦੀ ਹੈ, ਉਹਦੀ ਵਰਤੋਂ ਹੁੰਦੀ ਹੈ। ਤੇ ਇਸ ਕਰਕੇ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਅੱਗ ਜਿਹੜੀ ਆ ਉਹ ਕੁਛ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਹੀ ਘਰਾਂ ਦੇ ਵਿੱਚ ਫੈਲ ਜਾਂਦੀ ਹੈ। ਸੋ ਇੱਕ ਇਹ ਆਪਣੇ ਜਿਹੜੇ ਤਜਰਬੇ ਰਹੇ ਲੰਘੀ 4 ਜੁਲਾਈ ਦੇ, ਉਹ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਤੇ ਦੇ ਨਾਲ ਨਾਲ ਕੁਛ ਹੋਰ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਖਾਲਸਾ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਵੀ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਦੀ ਨਾਲ ਜਿਹੜਾ ਸਤਿ ਕੱਲ ਸ੍ਰੀ ਦਿਨ ਅਕਾਲ ਜੀ। ਬੀਤ ਗਿਆ ਉਹਦੀਆਂ ਵਧਾਈਆਂ, ਜੀ ਕਿਉਂਕਿ ਤੁਹਾਨੂੰ ਅਸੀਂ ਵੀ ਜੀ। ਆਜ਼ਾਦ ਮੁਲਕ ਦੇ ਵਿੱਚ ਹੈਗੇ ਆ। ਹੁਣ ਕਈ ਕਹਿੰਦੇ ਹੁਣੇ ਆਜ਼ਾਦ ਚੋਂ ਆ ਅਸੀਂ, ਹਾਂ ਬਿਲਕੁਲ ਅਸੀਂ ਆਜ਼ਾਦ ਦੇਸ਼ ਦੇ ਵਿੱਚ ਜੰਮੇ ਸੀ, ਆਜ਼ਾਦ ਦੇਸ਼ ਦੇ ਵਿੱਚ ਆ ਗਏ ਆ। ਪਰ ਆਜ਼ਾਦੀ ਨੂੰ ਤੁਸੀਂ ਕਿਸ ਢੰਗ ਨਾਲ ਦੇਖਦੇ ਹੋ, ਤੁਹਾਡਾ ਆਪੋ ਆਪਣਾ ਨਜ਼ਰੀਆ ਆ। ਪ੍ਰਵੀਨ ਜੀ ਨੇ ਜੀ ਕੁਛ ਕੁ ਘਟਨਾਵਾਂ ਦੱਸੀਆਂ, ਹਾਂ ਕੁਛ ਕੁ ਖੁਸ਼ੀ ਵਾਲੀਆਂ, ਕੁਛ ਜੀ। ਕਣਸਤਾਵੀਆਂ ਘਟਨਾਵਾਂ ਆ ਨੇ ਜਿਹੜੀਆਂ ਹਮ, ਉਹ ਵਾਪਰ ਜਾਂਦੀਆਂ। ਉਹਦੇ ਵਿੱਚ ਕਾਰਨ ਕੀ ਹੁੰਦਾ, ਜਿਹੜੀਆਂ ਤੁਸੀਂ ਘਟਨਾਵਾਂ ਦੱਸੀਆਂ ਆ, ਹਮ, ਕਈ ਅਸੀਂ ਇਤਿਹਾਸ ਨਹੀਂ ਪੜ੍ਹਦੇ, ਜਾਂ ਜੀ। ਅਸੀਂ ਚਿੱਟੇ ਰੰਗ ਦੇ ਆ, ਭੂਰੇ ਰੰਗ ਦੇ ਆ, ਕਾਲੇ ਰੰਗ ਦੇ ਆ, ਕੋਈ ਵੀ ਆ, ਹਮ, ਜਿਨ੍ਹਾਂ ਦੇਸ਼ਾਂ ਨੇ ਆਜ਼ਾਦੀ ਲਈ ਆ, ਜੀ ਜਿਨ੍ਹਾਂ ਨੇ ਲੜ ਕੇ ਆਜ਼ਾਦੀ ਲਈ ਆ, ਉਹ ਉਸ ਚੀਜ਼ ਦਾ ਇਤਿਹਾਸ ਨਹੀਂ ਪੜ੍ਹਿਆ ਜਾਂਦਾ ਕਿ ਜਾਨਾਂ ਦਿੱਤੀਆਂ ਲੋਕਾਂ ਨੇ। ਹਮ, ਅਸੀਂ ਆਜ਼ਾਦੀ ਮਾਣਦੇ ਆ, ਪਰ ਉਹ ਜਿਹੜੇ ਲੋਕ ਆਜ਼ਾਦੀ ਮੰਗਦੇ ਹੁੰਦੇ ਆ, ਜਿਹੜੇ ਜਾਨਾਂ ਦੇ ਜਾਂਦੇ, ਉਹ ਆਜ਼ਾਦੀ ਨਹੀਂ ਮਾਣਦੇ, ਉਹ ਤਾਂ ਆਪਣੇ ਸ਼ਹਾਦਤਾਂ ਦੇ ਜਾਂਦੇ। ਜੀ ਜੀ ਬਿਲਕੁਲ। ਕੋਈ ਵੀ ਕੰਟਰੀ ਹੋਵੇ ਜਿਹੜੀ ਹਮ, ਗੁਲਾਮ ਤੋਂ ਆਜ਼ਾਦ ਹੋਈ ਹੈ ਨਾ, ਜੀ ਜੀ। ਉਹਨਾਂ ਨੇ ਸ਼ਹਾਦਤਾਂ ਦੇ ਕੇ ਆਜ਼ਾਦੀ ਲਈ ਆ। ਸੋ ਅਮਰੀਕਾ ਦਾ ਆਜ਼ਾਦੀ ਦਾ ਦਿਨ ਸੀ, ਪਹਿਲੀ ਤਰੀਕ ਨੂੰ ਕੈਨੇਡਾ ਦਾ ਸੀਗਾ। ਉਹ ਜੀ। ਥੋੜਾ ਜਿਹਾ ਹਾਫ ਲੱਗਦਾ ਹੁੰਦਾ ਮੈਨੂੰ, ਪਰ ਅਮਰੀਕਾ ਦਾ ਤਾਂ ਲੱਗਦਾ ਹੈਗਾ ਕਿ ਜਦੋਂ ਇਹਨਾਂ ਦੀ ਹਿਸਟਰੀ ਪੜ੍ਹਦੇ, ਇਹਨਾਂ ਨੇ ਲੜ ਕੇ ਆਜ਼ਾਦੀ ਲਈ ਆ। ਜੀ ਜੀ। ਉਹ ਜਿਹੜੀ ਆਜ਼ਾਦੀ ਹੈ, ਚਲੋ ਆਪਣੇ ਇਸ ਦੇਸ਼ ਦੀ ਗੱਲ ਕਰਦੇ ਆ, ਉਹ ਬੜੇ ਐਡੇ ਜਸ਼ਨਾਂ ਦੇ ਨਾਲ ਮਨਾਈ ਜਾਂਦੀ ਆ। ਸਾਰੇ ਦੇਸ਼ ਹੀ ਵੈਸੇ ਮਨਾਉਂਦੇ ਆ, ਜਿਨ੍ਹਾਂ ਦਾ ਕੋਈ 5ਵੀਂ 10ਵੀਂ ਪੀੜ੍ਹੀ ਦੇ ਵਿੱਚੋਂ ਵੀ ਕੋਈ ਨਹੀਂ ਸ਼ਹੀਦ ਹੋਇਆ, ਕੋਈ ਨਹੀਂ ਕਿਸੇ ਨੇ ਸ਼ਹਾਦਤ ਪ੍ਰਾਪਤ ਨਹੀਂ ਕੀਤੀ, ਉਹ ਵੀ ਬੜੀ ਖੁਸ਼ੀ ਦੇ ਨਾਲ ਮਨਾਉਂਦੇ ਆ। ਜੀ। ਪਰ ਆਪਾਂ ਜਿਸ ਦੇਸ਼ ਦੇ ਵਿੱਚ ਆਏ ਆ, ਇੱਥੇ ਕਈ ਸਾਲਾਂ ਤੋਂ ਜਿਹੜੀ ਆ, ਕਈ 100 ਸਾਲਾਂ ਤੋਂ ਆ ਜਿਹੜੀ ਉਹ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ। ਪਰ ਉਹਦੇ ਵਿੱਚ ਜਿਹੜੀਆਂ ਅਣਸਖਾਵੀਆਂ ਘਟਨਾਵਾਂ ਇਸੇ ਕਰਕੇ ਵਾਪਰਦੀਆਂ ਕਿ ਜੀ ਸਾਨੂੰ ਆਜ਼ਾਦੀ ਦਾ ਨਿਯਮ ਮੰਨਣਾ ਹੀ ਨਹੀਂ ਆਉਂਦਾ। ਅਸੀਂ ਆਪਣੀ ਉਹ ਆਜ਼ਾਦੀ, ਆਪਣੇ ਮਾਨਸਿਕ ਹਾਲਤ ਨੂੰ ਮੋਹਰੇ ਰੱਖਦੇ ਹਾਂ ਵੀ ਲੋਕਾਂ ਤੇ ਗੋਲੀਆਂ ਚਲਾ ਦੋ, ਲੋਕਾਂ ਨੂੰ ਮਾਰ ਦੋ, ਆਪਣਾ ਹੱਥ ਲੂ ਲਿਆ, ਕਿਸੇ ਦਾ ਕੀ ਗਿਆ, ਤੂੰ ਆਪਣਾ ਹੱਥ ਲੂ ਲਿਆ। ਜੀ ਜੀ। ਕਈ ਥਾਈਂ ਤੇ ਕਈ ਜਿੰਦੇ ਕੁੰਡੇ ਵੀ ਹੁੰਦੇ ਆ, ਜਿੱਦਾਂ ਹੁਣ ਆਪਾਂ ਫਾਇਰ ਵਰਕਸ ਸੀਗੇ, ਕਾਫੀ ਜਗ੍ਹਾ ਦੇ ਉੱਤੇ ਸੀਗੇ। ਤੁਹਾਡੇ ਜੀ ਸ਼ਹਿਰ ਜੀ। ਫਰੀਜ਼ਨੋ ਵੀ ਬਹੁਤ ਜ਼ਿਆਦਾ ਸੀਗੇ। ਜੀ ਵੱਡੇ ਵੱਡੇ ਪਟਾਕੇ ਹੁੰਦੇ ਆ, ਸ਼ਾਇਦ ਮੈਂ ਤੇ ਨਹੀਂ ਕਦੀ, ਹਾਂ ਪੂਰੇ ਇੰਡੀਆ ਦੇ ਵਿੱਚ ਮੈਂ ਨਹੀਂ ਸੀ ਦੇਖੇ ਕਦੀ ਵੀ ਐਡੇ ਪਟਾਕੇ ਜਿਹੜੇ ਇੱਥੇ ਚੱਲਦੇ ਆ, ਇੱਥੇ ਫਾਇਰ ਵਰਕਸ ਹੁੰਦੇ ਆ। ਹੁਣ ਹੋਣ ਲੱਗ ਪਏ ਹੋਣਗੇ, ਪਤਾ ਨਹੀਂਗਾ, ਪਰ ਅਸੀਂ ਜਿੰਨਾ ਚਿਰ ਉੱਥੇ ਰਹੇ ਆ, ਅਸੀਂ ਨਹੀਂ ਏਦਾਂ ਦੇ ਦੇਖੇ। ਠੀਕ ਆ, ਆ ਗਏ ਸੀ, ਕਈ ਵਾਰੀ ਜਾਈਦਾ ਸੀ ਨਿਊ ਈਅਰ ਤੇ ਜੀ ਉਹ ਜਿੱਦਾਂ ਇੱਥੇ ਚਲਾਉਂਦੇ ਆ, ਤੇ ਪਹਿਲਾਂ ਗੁਰਦੁਆਰੇ ਜਾਣਾ ਤੇ ਫਿਰ ਉਹ ਪਟਾਕੇ ਚਲਾਉਣੇ 12 ਵਜੇ ਰਾਤ ਨੂੰ। ਪਰ ਅੱਡੇ ਨਹੀਂ ਸੀ ਵੱਡੇ ਵੱਡੇ ਲਈਦੇ ਤਾਂ ਸੀ, ਕਿਉਂਕਿ ਪਹਿਲਾਂ ਤਾਂ ਗੱਲ ਕਰੋ ਵੀ ਪੈਸੇ ਨਹੀਂ ਸੀ ਹੁੰਦੇ ਉੱਥੇ ਲੋਕਾਂ ਕੋਲ ਬਾਹਲੇ, ਨਹੀਂ ਹੁੰਦੇ ਸੀ ਇਹਦੇ ਵਿੱਚ ਬਿਲਕੁਲ। ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਜੀ ਹਨਾ। ਜੀ ਜੀ, ਏਦਾਂ ਹੀ ਹੁੰਦਾ ਸੀ। ਤੇ ਹੁਣ ਚਲੋ ਜਦੋਂ ਬਾਹਰੋਂ ਗਏ ਸੀਗੇ, ਪੈਸੇ ਵੀ ਹਮ, ਸੀਗੇ, ਪਰ ਐਡੇ ਵੱਡੇ ਪਟਾਕੇ ਸੀ ਉੱਥੇ। ਨਹੀਂ ਹੁੰਦੇ ਸੀ ਬਿਲਕੁਲ। ਆਪਣੇ ਵੱਲੋਂ ਤੁਸੀਂ ਬਹੁਤ ਵੱਡੇ ਲਏ ਸੀਗੇ। ਤੇ ਇਸ ਹਿਸਾਬ ਨਾਲ ਹਰ ਇੱਕ ਕੰਟਰੀ ਆਪਣੇ ਜਸ਼ਨ ਮਨਾਉਂਦੀ ਆ, ਵਧੀਆ ਕਰਦੀ ਹੈਗੀ ਆ। ਤੇ ਆਪਾਂ ਸਰੋਤਿਆਂ ਨੂੰ ਵੀ ਪੁੱਛਾਂਗੇ ਕਿ ਜੀ ਤੁਸੀਂ ਕਿਵੇਂ ਮਨਾਇਆ, ਕਿ ਜੀ ਜੀ। ਮਨਾਇਆ ਹੀ ਨਹੀਂ, ਹਮ, ਤੇ ਸਾਡਾ ਉੱਥੇ ਤੱਕ ਹੀ ਰਿਹਾ ਵੀ ਅਸੀਂ ਆ ਗਏ, ਸਿਟੀਜ਼ਨ ਹੋ ਗਏ, ਮੈਂ ਉਹਨੂੰ ਸੱਦਣਾ, ਮੈਂ ਉਹਨੂੰ ਸੱਦਣਾ, ਉਹ ਵੀ ਆ ਗਏ, ਹਾਂ ਬਸ ਫਿਰ
ਜੀ। ਬਸ ਖੱਟ ਲਿਆ, ਕਮਾ ਲਿਆ, ਮਤਲਬ ਹੂੰ, ਕਿ ਉਹ ਕੋਈ ਹਿੱਸਾ ਹੀ ਨਹੀਂ ਗਾ ਉਸ ਚੀਜ਼ ਦੇ, ਉਹਨਾਂ ਦੀਆਂ ਕਮੀਆਂ ਖੁਸ਼ੀਆਂ ਦੇ ਵਿੱਚ ਸਾਡਾ ਕੋਈ ਹਿੱਸਾ ਹੀ ਨਹੀਂ ਹੈਗਾ। ਆਪਣੇ ਆਪ ਹੀ ਅਸੀਂ ਬੇਗਾਨੇ ਬਣੇ ਰਹੇ। ਆਪਣੇ ਆਪ ਦੇ ਵਿੱਚ ਹੀ ਅਸੀਂ ਇਸ ਚੀਜ਼ ਨੂੰ ਹੂੰ, ਇਸ ਪੱਖੋਂ ਅਸੀਂ ਉਸ ਦੇਸ਼ ਨੂੰ ਬੇਗਾਨਾ ਸਮਝਦੇ ਹਾਂ ਜਿੱਥੇ ਅਸੀਂ ਆ ਗਏ ਹਾਂ, ਜੀ, ਜੀ। ਜਿੱਥੇ ਅਸੀਂ ਆਣ ਕੇ ਸਾਰਾ ਕੁਛ ਆਜ਼ਾਦੀ ਦੇ ਨਾਲ ਰਹਿੰਦੇ ਹਾਂ, ਖੱਟਦੇ ਹਾਂ, ਹੂੰ, ਕਮਾਉਂਦੇ ਹਾਂ, ਟੈਕਸ ਵੀ ਦਿੰਦੇ ਹਾਂ, ਆਪਣਾ ਆਪ ਵੀ ਬਣਾਉਂਦੇ ਹਾਂ, ਆਪਣੇ ਬਿਜ਼ਨਸ ਵੀ ਬਣਾਉਂਦੇ ਹਾਂ, ਆਪਣੇ ਘਰ-ਬਾਰ ਵੀ ਬਣਾਉਂਦੇ ਹਾਂ, ਚੰਗਾ ਜੀਵਨ ਜਿਉਂਦੇ ਹਾਂ। ਜੀ। ਸੋ ਉੱਥੇ ਵੀ ਪਾਰਟਿਸਿਪੇਸ਼ਨ ਕਰਨਾ ਸਾਡਾ ਫਰਜ਼ ਬਣਦਾ। ਬੇਸ਼ੱਕ ਇਕੱਠੇ ਹੋ ਕੇ ਰੋਟੀ ਖਾ ਲਈ ਆ, ਛੁੱਟੀ ਹੂੰ, ਦਾ ਆਨੰਦ ਮਾਣ ਲਿਆ, ਕੁਛ ਤਾਂ ਕੀਤਾ ਨਾ ਤੁਸੀਂ। ਜੀ, ਜੀ। ਹਾਂ, ਕੁਛ ਤੇ ਤੁਸੀਂ ਕਰਦੇ ਆ ਨਾ ਇਸ ਚੀਜ਼ ਦੇ ਵਿੱਚ। ਸੋ ਬਿਲਕੁਲ। ਆਪਣਾ ਦੱਸਣ ਲੱਗੇ, ਆਪਣਾ ਨਾ ਦੱਸਣ ਲੱਗੇ, ਉਹ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ, ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਕਿ ਤੁਸੀਂ ਕਿਵੇਂ ਮਨਾਇਆ ਹੈ। ਜੀ, ਜੀ। ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ, ਸੋਮਵਾਰ ਵੀ ਪ੍ਰੋਗਰਾਮ ਆਪਾਂ ਕੀਤਾ ਸੀਗਾ ਤੇ ਬਹੁਤ ਹਾਂਜੀ। ਸਾਰੇ ਲੋਕ ਆਪਾਂ ਜਦੋਂ ਇਹ ਦਿਨ ਆਉਂਦੇ ਆ, ਆਪਾਂ ਸਿਰਫ ਛੁੱਟੀਆਂ ਦਾ ਮਜ਼ਾ ਹੀ ਲੈਂਦੇ ਆ, ਉਸ ਦਿਨ ਨੂੰ ਇੰਜੋਏ ਘੱਟ ਕਰਦੇ। ਹੂੰ, ਕੋਈ ਵੀ ਦਿਨ ਹੋਵੇ ਨਾ, ਉਹਦਾ ਸਾਨੂੰ ਇਹ ਨਹੀਂ ਹੁੰਦਾ ਥੈਂਕਸ ਗਿਵਿੰਗ ਤੇ ਲੌਂਗ ਵੀਕਐਂਡ ਹੁੰਦਾ, ਕ੍ਰਿਸਮਸ ਤੇ ਆਉਂਦਾ ਆ, ਜਾਂ ਹੁਣ ਆਹ ਲੌਂਗ ਵੀਕਐਂਡ ਆ ਗਿਆ ਆ। ਜੀ। ਇਹਨਾਂ ਦੇ ਉੱਤੇ ਕੀ ਕਰਦੇ ਆ, ਬਹੁਤ ਸਾਰੇ ਲੋਕ ਆ, ਬਹੁਤ ਥਾਈਂ ਪਰੇਡਾਂ ਹੋਈਆਂ ਆ, ਪਰੇਡਾਂ ਦੇ ਵਿੱਚ ਸਾਡਾ ਹਿੱਸਾ ਜਿਹੜਾ ਹੈ ਨਾ ਨਾਮਾਤਰ ਹੀ ਹੁੰਦਾ ਆ। ਪਰ ਇਹ ਜਿਹੜੀ ਸਾਡੀ ਮਿੱਥ ਆ ਨਾ ਕਿ ਅਸੀਂ ਇੱਥੋਂ ਦੇ ਸਿਸਟਮ ਦੇ ਜਿਹੜੇ ਤਿਉਹਾਰ ਨੇ, ਦਿਨ ਤਿਉਹਾਰ ਨੇ, ਉਹਨਾਂ ਨੂੰ ਛੁੱਟੀ ਦੇ ਵਜੋਂ ਮਨਾਉਣਾ, ਇਹ ਮਿੱਥ ਸਾਡੀ ਗਲਤ ਆ। ਕਿਉਂਕਿ ਅਸੀਂ ਅਸੀਂ ਇਸ ਕਰਦੇ ਹੀ ਸਿਸਟਮ ਆਏ ਆ, ਅਸੀਂ ਜੀ, ਜੀ, ਕੀ ਕਰੀਏ, ਬਿਲਕੁਲ। ਕਈ ਇਸ ਓਵਰਟਾਈਮ 'ਚ ਹੀ ਹੁੰਦੇ ਅਸੀਂ। ਹਾਂਜੀ, ਹਾਂਜੀ, ਹਾਂਜੀ। ਇਸ ਸਿਸਟਮ ਦੇ ਵਿੱਚੋਂ ਅਸੀਂ ਕੰਮ ਕਰਦੇ ਹਾਂ, ਆਪਣੇ ਬੱਚੇ ਪਾਲਦੇ ਹਾਂ, ਆਪਣੇ ਘਰ-ਬਾਰ ਤੋਰਦੇ ਹਾਂ ਤੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਉਹਨਾਂ ਦੀਆਂ ਖੁਸ਼ੀਆਂ ਜਾਂ ਉਹਨਾਂ ਦੇ ਗਮ ਦੇ ਦਿਨ ਨੇ, ਤਾਂ ਉਹਨਾਂ ਦੇ ਵਿੱਚ ਸਾਨੂੰ ਸ਼ਰੀਕ ਹੋਣਾ ਲਾਜ਼ਮੀ ਹੋਣਾ ਚਾਹੀਦਾ। ਇਹਦੇ ਵਿੱਚ ਜੇ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਪਾਸੇ ਰੱਖਾਂਗੇ ਨਾ, ਤੇ ਇਹ ਸਾਡੀ ਇੱਕ ਸੀਮਤ, ਲਿਮਿਟਡ ਜਿਹੀ ਸੋਚ, ਠੀਕ ਹੈ, ਇਹ ਇੱਧਰ ਇਹ ਕਹਿੰਦੇ ਨਹੀਂ, ਇਹ ਗੁੱਸਾ ਨਹੀਂ ਕਰਦੇ ਕਿ ਜੇ ਤੁਸੀਂ ਭਾਈ ਸਾਡੇ 'ਚ ਆਉਂਦੇ ਨਹੀਂ ਜਾਂ ਕਿਵੇਂ, ਉਹ ਨਹੀਂ ਇੰਨੀ ਪਰਵਾਹ ਕਰਦੇ। ਪਰ ਇੱਕ ਤੁਹਾਡੀ ਮੋਰਲ ਡਿਊਟੀ ਹੁੰਦੀ ਹੈ ਕਿ ਕੁਝ ਚੀਜ਼ਾਂ ਤੁਸੀਂ ਆਪਣੇ ਆਪ ਇਨੀਸ਼ੀਏਟਿਵ ਲੈ ਕੇ ਕਰਦੇ ਹੋ। ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਹੁਤ ਵਾਰ ਲਾਪਰਵਾਹੀਆਂ ਹੋ ਜਾਂਦੀਆਂ ਨੇ, ਤਾਂ ਇਹਨਾਂ ਲਾਪਰਵਾਹੀਆਂ ਤੋਂ ਅਸੀਂ ਬਚਣਾ ਵੀ ਹੈ। ਅਸੀਂ ਦਿਨ ਵੀ ਮਨਾਉਣੇ ਨੇ ਤੇ ਸੁਰੱਖਿਅਤ ਤੇ ਸੇਫ ਵੀ ਰਹਿਣਾ। ਸੋ ਤੁਸੀਂ ਆਪਣੇ ਜਿਹੜੇ ਜਿਵੇਂ ਵੀ ਤੁਹਾਡਾ ਇਹ ਰੁਝੇਵਾਂ ਭਰਿਆ ਦਿਨ ਰਿਹਾ, ਕਿਉਂਕਿ ਬਲਵਿੰਦਰ ਕੌਰ ਜੀ, ਜਿਹੜੇ ਦਿਨ ਹੁੰਦੇ ਨੇ ਨਾ ਖਾਸ, ਉਹਨਾਂ ਦਾ ਬੰਦਿਆਂ ਤੇ ਬੀਬੀਆਂ ਦਾ ਮਨਾਉਣ ਦਾ ਵੀ ਤਰੀਕਾ ਅਲੱਗ-ਅਲੱਗ ਹੈ। ਬੰਦੇ ਆਪਣੀ ਸੰਗਤ ਮਾਨਦੇ ਨੇ, ਬੀਬੀਆਂ ਨੂੰ ਕਈ ਵਾਰੀ ਚੁੱਲ੍ਹਾ ਵੀ ਬਾਹਰ ਨਹੀਂ ਉਹਨਾਂ ਨੂੰ ਨਿਕਲਣ ਤਾਂ ਦਿੰਦੀਆਂ। ਸਾਰਾ ਕੁਛ ਕਰਨਾ ਪੈਂਦਾ ਉਸ ਜੀ। ਸੰਗਤ ਤੋਂ ਵੀ। ਜੀ, ਜੀ। ਹਾਂਜੀ, ਬਿਲਕੁਲ। ਆਪਣਾ ਸੁਖਵਿੰਦਰ ਸਿੰਘ ਜੀ ਜੁੜੇ ਨੇ, ਇਹਨਾਂ ਨਾਲ ਗੱਲ ਕਰਕੇ ਆਪਾਂ ਅੱਗੇ ਵਧਦੇ ਹਾਂ। ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਭੈਣ ਜੀ, ਸਤਿ ਸ੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਵਿਸ਼ਾ ਆਜ਼ਾਦੀ ਦਾ ਪੋਰਟਰੇਟ ਦਾ ਚੱਲ ਰਿਹਾ ਜਾਂ ਹੋਰ ਕੁਝ ਹੈ? ਹਾਂਜੀ, ਉਹਦੇ ਸੈਲੀਬ੍ਰੇਸ਼ਨ ਆਜ਼ਾਦੀ ਕਿਵੇਂ ਨੇ? ਹੋਈ ਆ ਕੱਲ। ਠੀਕ ਹੈ, ਆਜ਼ਾਦੀ ਗੱਲ ਮਨਾ ਲਈ ਜੀ, ਕਈਆਂ ਨੇ, ਬਹੁਤ ਲੋਕਾਂ ਨੇ ਮਨਾਈ ਆ, ਖਾਸ ਕਰਕੇ ਇੱਥੇ ਦੇ ਲੋਕਾਂ ਨੇ। ਜੀ। ਪਰ ਆਪਣੇ ਨੇ ਜਿਹੜੀ ਮਨਾਈ ਉਹ ਆਪਣੇ ਆਪਣੇ ਘਰਾਂ 'ਚ ਹੀ ਮਨਾਈ ਆ। ਮੈਂ ਤਾਂ ਕੱਲ ਗਿਆ ਸੀ ਪਰੇਡ 'ਚ, ਉੱਥੇ ਕੋਈ ਬੰਦਾ ਨਹੀਂ ਦੇਖਿਆ ਆਪਣਾ ਸਿੰਘ। ਆਪਣੇ ਕੁਛ ਸੀ ਜਿਹੜੇ ਹਰੇਕ ਸਾਲ ਪਾਣੀ ਦਿੰਦੇ ਆ, ਫ੍ਰੀ ਸੇਵਾ ਕਰਦੇ ਆ, ਬਸ ਉਹੀ ਸੀ। ਉਹ ਪਰਿਵਾਰ ਘੱਟ ਹੋਣੇ ਆ ਨਾ। ਸੇਵਾ ਕਰਨ ਵਾਲੇ ਉਹ ਸੀਗੇ, ਬਾਕੀ ਹੋਰ ਕੋਈ ਆਪਣਾ ਕੋਈ ਕੁਛ ਨਹੀਂ ਸੀਗਾ। ਪਿਛਲੀ ਵਾਰ ਤਾਂ ਸੀਗਾ, ਇੱਕ ਵਾਰੀ ਉਹ ਆਪਣੇ ਫਰੀਮੌਂਟ ਤੋਂ ਆਏ ਸੀਗੇ। ਜੀ, ਜੀ। ਇੱਕ ਦੋ ਵਾਰੀ, ਪਿਛਲੀ ਵਾਰ ਸੀ, ਪਤਾ ਨਹੀਂ ਕਰੇ। ਤੁਸੀਂ ਕਿਹੜੀ ਜਗ੍ਹਾ ਗਏ ਸੀ? ਫਰੀਮੌਂਟ ਜੀ। ਹਾਂ, ਫਰੀਮੌਂਟ ਪਾਣੀ ਦੀ ਸੇਵਾ ਤਾਂ ਕਰ ਰਹੇ ਸੀ ਕੱਲ। ਹਾਂ, ਪਾਣੀ ਦੀ ਸੇਵਾ ਇਕੱਲੀ ਕਰ ਰਿਹਾ ਸੀ, ਬਾਕੀ ਤਾਂ ਕੋਈ ਪਾਰਟੀਸਿਪੇਟ ਕਿਸੇ ਨੇ ਨਹੀਂ ਕੀਤਾ। ਹਾਂ, ਉਦਾਂ ਹੀ ਪੁੱਛਦੇ ਆ ਵੀ ਤੁਸੀਂ ਕੋਈ ਦੇਖਿਆ ਜਿਹੜਾ ਪਾਰਟਿਸਿਪੇਟ ਕਰੇ? ਹਾਂ, ਵੀ ਇੰਨੀ ਫਰੀਮੌਂਟ 'ਚ ਦੁਨੀਆ ਰਹਿੰਦੀ ਆ, ਕਿਸੇ ਨੇ ਬੰਦੇ ਆਣ ਕੇ ਪਾਰਟੀਸਿਪੇਟ ਨਹੀਂ ਕੀਤਾ। ਤਾਈਨੇਵਾਨਿਆਂ ਦੇ ਸੀਗੇ, ਚੀਨੀਆਂ ਦੇ ਸੀਗੇ, ਹੋਰਾਂ ਦੇ ਸੀਗੇ, ਸਾਰਿਆਂ ਨੇ ਆਪਣੇ ਆਪਣੇ ਸਰਕਲ ਗਰੁੱਪ ਬਣਾ ਕੇ ਰਹਿ ਕੇ ਆਏ ਸੀਗੇ। ਟਰਕੀਆਂ ਬਣਾਈ ਆਈ ਜੀ। ਆਪਣੇ ਇਹ ਬੰਦੇ ਕਹਿਣਾ ਸਾਡੀ ਗੱਲ ਨਹੀਂ ਸੁਣੀ ਜਾਂਦੀ। ਗੱਲ ਤਾਂ ਫਿਰ ਸੁਣਨੀ ਨਹੀਂ ਹੈ। ਇੱਥੇ ਤਾਂ ਆਪਾਂ ਕਹਿੰਦੇ ਬਸ ਅੱਜ ਫੌਜ ਚਲਾਈ ਹੈ, ਵੀ ਬਸ ਬਣਾ ਲਓ, ਅੱਜ ਪਕੌੜੇ ਬਣਾ ਲਓ, ਅੱਜ ਬਰਫੀ ਕਰ ਲਓ, ਚਲੋ ਜੀ ਫੌਜ ਚਲਾਈ ਬਣਾਏਗੀ, ਇੱਧਰ ਸੱਦ ਲਓ, ਉਹ ਸੱਦ ਲਓ। ਹੋਰ ਨਹੀਂ ਪਾਰਟੀਸਿਪੇਟ ਹੈਗਾ ਵੀ ਹਾਂ ਅਸੀਂ ਕੀ ਕਰਨਾ ਆ, ਕੀ ਸਾਨੂੰ ਮੁੱਦੇ ਆ। ਇੱਕ ਸਿੰਘ ਸੀਗਾ ਆਪਣਾ ਜਿਹੜਾ ਉਹ ਵੀ ਮੁੰਡਾ ਸੀ, ਜਿਹੜਾ ਮਧਰਾ ਜਿਹਾ ਮੁੰਡਾ ਹੈ, ਪਤਾ ਨਹੀਂ ਕੀ ਮਤਲਬ ਨਾਂ ਭੁੱਲ ਗਿਆ, ਪਰ ਉਹ ਆਪਣੇ ਖੜਾ ਵੀ ਹੁੰਦਾ ਕਈ ਵਾਰੀ, ਆਪਣੇ ਸਕੂਲ ਬੋਰਡ ਐਜੂਕੇਸ਼ਨ 'ਚ ਵੀ ਖੜਾ ਹੋਇਆ। ਧਾਮੀ ਦੀ ਗੱਲ ਕਰਦੇ ਹਾਂ। ਹਾਂਜੀ, ਧਾਮੀ ਸਾਹਿਬ ਉਹ ਜਿਹੜੇ ਧਾਮੀ ਸਾਹਿਬ ਹੈਗੇ ਜੀ, ਜੀ। ਉਹ ਬੰਦਾ ਸੀਗਾ ਸਿੰਘ, ਬਾਕੀ ਤਾਂ ਕੋਈ ਨਹੀਂ ਸੀਗਾ। ਕਿੱਡੀ ਸੰਗ ਵਾਲੀ ਗੱਲ ਆ ਪਈ, ਸਭ ਤੋਂ ਵੱਧ ਪਾਪੂਲੇਸ਼ਨ ਸਾਡੀ ਹੈ ਜੀ। ਹਾਂ, ਸਭ ਨਾਲੋਂ ਜ਼ਿਆਦਾ ਪਾਪੂਲੇਸ਼ਨ ਫਰੀਮੌਂਟ 'ਚ ਆਪਣੀ ਹੈ, ਪਰ ਆਪਣਾ ਬੰਦਾ ਇੱਕ ਵੀ ਜਿਹੜੇ ਉਹ ਬੰਦੇ ਸੀਗੇ ਪਾਣੀ ਵਰਤਾ ਰਹੇ ਸੀ, ਉਹਨਾਂ ਦੇ ਪਰਿਵਾਰ ਸੀਗੇ, ਬੱਚੇ ਸੀ ਉਹਨਾਂ ਦੇ, ਉਹ ਸਾਰੇ ਸੀਗੇ।
ਆਪ ਕਰੇ ਸੇਵਾ ਕਰੇ। ਚਲੋ ਉਹਨਾਂ ਨੇ ਵਧੀਆ ਕੀਤਾ, ਥੋੜਾ ਬਹੁਤਾ ਨਾਮ ਤਾਂ ਉਹਨਾਂ ਦਾ ਹੋਇਆ, ਪਰ ਓਦਾਂ ਕੋਈ ਬੰਦਾ ਆਪਣਾ ਬਹੁਤੇ ਆ ਵੀ 2-4 ਬੰਦੇ ਇੱਕ ਤੇ ਕਿਤੇ ਦੂਰ ਨੇੜੇ ਕਿਤੇ ਖੜੇ ਹੋ ਗਏ, ਫੈਮਲੀਆਂ ਬਹੁਤੀਆਂ ਜ਼ਿਆਦਾ ਨਹੀਂ ਕੋਈ ਲਾਂਡਿਆ ਨਾ। ਇਹ ਕੋਈ ਇਦਾਂ ਦੀ ਇਹਨਾਂ ਨੇ ਸ਼ਿਰਕਤ ਕੀਤੀ ਵੀ ਸਾਨੂੰ ਕੋਈ ਜਿੱਦਾਂ ਵੀ ਕੋਈ ਹਿੰਦੂਆਂ ਦਾ ਸੀਗਾ, ਆਪਣੇ ਹੋਰ ਵੀ ਜੈਨੀਆਂ ਦਾ ਸੀਗਾ, ਹੋਰ ਜੇ ਸੀਗੇ ਜਿਹੜੇ ਤਾਇਵਾਨੀ ਸੀਗੇ, ਸਾਰੇ ਆਪਣਾ ਕੋਈ ਨਹੀਂ ਇਦਾਂ ਸੀਗਾ। ਠੀਕ ਆ। ਤੁਸੀਂ ਫਿਰ ਕੀ ਕੀਤਾ ਕੱਲ? ਅਸੀਂ ਫਿਰ ਦੇਖਣਾ ਕਿ ਦੇਖ ਕੇ ਆ ਗਏ ਭਾਜੀ, ਪੂਰਾ ਦੇਖ ਕੇ ਤੁਸੀਂ ਜਾ ਕੇ ਪਾਰਟਿਸਿਪੇਟ ਕਰਕੇ ਆਏ? ਹਿੱਸਾ ਤਾਂ ਲਿਆ ਉੱਥੇ? ਜੀ ਜੀ, ਹਾਂ ਪਾਰਟਿਸਿਪੇਟ ਕਰਕੇ ਆਏ ਆ, ਪੱਗ ਬੰਨ ਕੇ ਗਏ ਆ ਤਾਂ ਕਿ ਸਾਡਾ ਮਾੜੇ ਪਛਾਣ ਗਏ ਤੇ ਲੱਗੇ। ਜੇ ਮੋਨੇ ਕੋਨੇ ਚਾਹੀਦੇ ਫਿਰ ਇੱਕੋ ਜਿਹੇ ਰਲਣੇ ਸੀਗੇ। ਚਲੋ ਵਧੀਆ, ਪਹਿਚਾਣ ਕਰਕੇ ਜਾਈਦਾ ਵੀ ਅਸੀਂ ਵੀ ਹੈਗੇ ਤੁਹਾਡੇ ਨਾਲ ਹੀ। ਹਾਂ ਬਾਕੀ ਇਹ ਤਾਂ ਹੁਣ ਜਿੱਦਾਂ ਕਹਿੰਦੇ ਨੇ ਸਾਰੇ ਆਉਣ ਤਾਂ ਫੇਰ ਜ਼ਿਆਦਾ ਵਧੀਆ ਬਣਦਾ ਨਾ। ਜੀ ਜੀ, ਬਾਕੀ ਠੀਕ ਹੈ ਜੀ, ਆਜ਼ਾਦੀ ਦੇ ਮੁਲਕ ਨੇ ਆਜ਼ਾਦੀ ਲਈ ਆ, ਬਹੁਤ ਵਧੀਆ ਕੀਤਾ। ਆਜ਼ਾਦੀ ਲੈ ਕੇ ਸਾਨੂੰ ਵੀ ਨਿਕ ਮੰਨਦਾ ਤੇ ਆਜ਼ਾਦੀ ਮਿਲਿਆ, ਮੌਕਾ ਮਿਲਿਆ ਹੈਗਾ, ਹੋਰ ਵੀ ਕਮੇਟੀ ਨੂੰ ਮਿਲਿਆ ਇੱਥੇ ਹੈਗਾ। ਹਾਂ ਬਾਕੀ ਮੈਂ ਕੋਈ ਇਹ ਨਹੀਂ ਮੈਂ ਕਹਿੰਦੇ ਪਟਾਕੇ ਚਲਾਓ ਜਾਓ, ਚਲੋ ਠੀਕ ਆ, ਆਪਣੇ ਆਪਣੇ ਸਵਾਦ ਖੁਸ਼ੀ ਕਰਨ ਦਾ ਆਪਣਾ ਤਜਰਬਾ ਉਹਨਾਂ ਦਾ ਤਰੀਕਾ ਆ। ਪਰ ਉਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਨਾ ਵੀ ਅੱਗਾਂ ਲੱਗਦੀਆਂ ਜਿਹੜੀਆਂ, ਕਿਸੇ ਨੇ ਕੋਈ ਸ਼ਰਾਰਤ ਕਰ ਦਿੱਤੀ, ਕਿਸੇ ਨੇ ਕੋਈ ਗੱਲ। ਜਿੱਥੇ ਅੱਗਾਂ ਦਾ ਡਰ ਆ, ਆਪਣੇ ਤਾਂ ਬੈਨ ਹੀ ਆ, ਆਪਣੇ ਨਹੀਂ ਚਲਾ ਸਕਦੇ। ਹਾਂ ਬੈਨ ਆ ਸਾਡੇ। ਫੇਰ ਵੀ ਕਹਿੰਦੇ ਲਾਗੇ ਇੱਥੇ ਬਹੁਤ ਨਹੀਂ ਉਹ ਚਲੋ ਅੱਜ ਨਹੀਂ ਚੋਰੀ ਕਰਨੀ, ਉਹ ਤਾਂ ਹਰੇਕ ਥਾਂ ਹੋਈ ਜਾਂਦੀ ਆ। ਇਹ ਤੇ ਹੈ ਜੀ। ਬਾਕੀ ਵਧੀਆ ਰਿਹਾ ਜੀ, ਦਿਨ ਵਧੀਆ ਸੀਗਾ, ਮੌਸਮ ਵੀ ਵਧੀਆ ਸੀਗਾ। ਠੀਕ ਹੈ, ਮਿਹਰਬਾਨੀ ਜੀ, ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਦੇਖੋ ਪਟਾਕੇ ਤਾਂ ਖੁਸ਼ੀ ਆ ਆਪਣੀ, ਜਿੰਨ ਚਲਾਉਣੇ ਆ, ਹੁਣ ਸਾਰਿਆਂ ਨੇ ਵੀ ਨਹੀਂ ਚਲਾਏ, ਅਤੇ ਕੁਛ ਕੁ ਆਵਾਜ਼ਾਂ ਤਾਂ ਹੁਣ 2 ਹਫ਼ਤੇ ਹੋ ਗਏ ਸੀ ਕਿਤੇ ਆਉਂਦੀ ਸੀਗੀ, ਫਿਰ ਚੁੱਪ ਕਰ ਜਾਂਦੇ ਸੀ ਕਿਉਂਕਿ ਸਾਡੇ ਬੈਨ ਆ ਸਾਰੇ। ਅਮਰੀਕਾ ਦੇ ਵਿੱਚ ਬੈਨ ਨਹੀਂ ਉਹ ਹੈਗੇ, ਬੇਰੀਏ ਦੇ ਵਿੱਚ ਉਹ ਬੈਨ ਆ ਕਿ ਜਿੱਥੇ ਉਹਨਾਂ ਨੂੰ ਲੱਗਦਾ ਵੀ ਜੇ ਕੋਈ ਅਣਸਕਾਮੀ ਘਟਨਾ ਹੋ ਗਈ, ਕੋਈ ਅੱਗ ਲੱਗ ਗਈ ਤੇ ਕੰਜਸਟਡ ਇੰਨਾ ਹੈ ਕਿ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਊਗਾ। ਇਸ ਕਰਕੇ ਇੱਥੇ ਉਹਨਾਂ ਨੇ ਇਹ ਬੈਨ ਕੀਤੇ। ਆਪਣਾ ਨਾਂ ਜਸਪਾਲ ਜੀ, ਸਤਿ ਸ਼੍ਰੀ ਅਕਾਲ। ਜਸਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਕਿ ਇਨਫੋਰਮੇਸ਼ਨ ਦੇਣੀ ਹੈ ਇੱਕ ਔਰਤ ਵਾਸਤੇ। ਉਹਦੇ ਨਾਲ ਗੱਡੀ ਹੁੰਦੀ ਹੈ ਕਾਲੇ ਰੰਗ ਦੀ, ਉਹਦੇ ਚ 2 ਮੁੰਡੇ। ਜਸਪਾਲ ਸਿੰਘ ਜੀ, ਤੁਹਾਡੀ ਆਵਾਜ਼ ਟੁੱਟ ਕੇ ਆਉਂਦੀ, ਕੁਝ ਸਮਝ ਨਹੀਂ ਲੱਗੀ। ਹਾਂਜੀ ਮੈਂ ਹੁਣ ਆਈ ਜੀ ਆਵਾਜ਼ ਸਹੀ? ਹਾਂਜੀ ਹਾਂਜੀ ਸਹੀ ਹੈ, ਹੌਲੀ ਹੌਲੀ ਬੋਲੋ। ਹਾਂ ਹਾਂਜੀ, ਇੱਕ ਔਰਤ ਆ ਜੀ, ਹਾਂਜੀ, ਉਹ ਗੱਡੀ ਦੇ ਵਿੱਚ ਆਉਂਦੀ ਆ, ਵੈਨ ਜੀ ਛੋਟੀ ਨੀ ਹੁੰਦੀ ਜਿਹੜੀ ਹੁੰਡਾਈ ਵਾਲਿਆਂ ਦੀ, ਏਦਾਂ ਦੀ ਆ, ਨਿਆਣੇ ਵੀ ਹੁੰਦੇ ਨਾਲ, ਕਾਲੇ ਰੰਗ ਦੀ। ਔਰ ਉਹ ਆਉਂਦਿਆਂ ਤੁਹਾਨੂੰ ਕਹੂਗੀ ਆ ਲੋ ਫ੍ਰੀ ਆ, ਨਾ ਕੀ ਗਿਫਟ ਆ। ਉਹ ਤੁਹਾਨੂੰ ਚੈਨੀਆਂ ਜੀਆਂ, ਮੁੰਦੀਆਂ ਜੀਆਂ ਕੱਢ ਕੇ, ਇੱਕ ਉਹ ਹੈਡਫੋਨ ਤੇ ਇੱਕ ਉਹ ਲਿਫਾਫਾ ਲਾਲ ਜਿਹਾ ਦਊਗੀ ਨਿਕਾ ਜਿਹਾ, ਉਹ ਚ $2 ਹੁੰਦੇ। ਉਸ ਔਰਤ ਨੇ ਅੱਜ ਕੀ ਕੀਤਾ, ਮੇਰੇ ਇੱਥੋਂ ਮਨਰੋ ਸਟਰੀਟ ਤੇ ਨਾ ਕਿ ਬੱਸ ਸਟੈਂਡ ਦੇ ਉੱਤੋਂ ਸਕਾਟ ਤੇ ਮਨਰੋ ਤੋਂ ਮੇਰੇ ਦਾਦੇ ਨੂੰ ਚੈਨੀ ਪਾਉਣ ਲੱਗ ਕੇ ਚੈਨ ਆ ਗਿਆ, 4 ਤੋਲੇ ਦੀ ਚੈਨ ਲਾ ਕੇ ਭੱਜ ਗਈ। ਉਹ ਤੁਹਾਡੇ ਲਾਗੇ ਕਿਵੇਂ ਆ ਗਈ? ਲਾਗੇ ਆ ਗਈ, ਉਹ ਦੇਣ ਲੱਗ ਪਈ ਨਾ ਉਹ ਜਿਹੜਾ ਸਮਾਨ। ਬਸ ਸਾਨੂੰ ਤੇ ਜਸਪਾਲ ਸਿੰਘ ਜੀ ਇਹ ਚੀਜ਼ ਦੱਸਿਆ ਨੂੰ 7-8 ਸਾਲ ਹੋ ਗਏ ਆ। ਯੂਨੀਵਰਸਿਟੀ ਤੋਂ ਚੱਲੀ ਸੀ ਗੱਲ, ਸਾਰੇ ਪਾਸੇ ਪਹੁੰਚੀ ਹੋਈ ਆ। ਉਹ ਔਰਤ ਹੀ ਨਹੀਂ ਸਮਝ ਜਾਂਦੀ, ਅਸੀਂ ਲਾਲਚ ਬਸ ਹੋ ਕੇ ਚੀਜ਼ਾਂ ਦੇਖਣ ਲੱਗ ਪੈਂਦੇ ਆ, ਹੋਰ ਨਹੀਂ ਕੋਈ ਵੀ ਗੱਲ। ਇਸ ਕਰਕੇ ਮੇਰੇ ਗਲ ਚ ਪਾਉਣ ਲੱਗ ਪਈ ਜੀ ਉਹ ਚੰਨੀ। ਉਹ ਮੈਂ ਤੁਹਾਨੂੰ ਦੱਸਿਆ, ਜਸਪਾਲ ਸਿੰਘ ਜੀ ਇਹੀ ਗੱਲ ਦੱਸਦੇ ਆ ਕਿ ਚੈਨੀ ਮੇਰੇ ਗੱਲ ਚ ਕੌਣ ਪਾ ਕੇ ਦਿਖਾਲ ਦੇਵੇ ਅੱਜ ਤਾਈਂ ਕੋਈ ਮੇਰੇ ਲਾਗੇ ਹੱਥ ਲਾ ਕੇ ਦਿਖਾਲਦਾ ਮੇਰੀ ਬੋਡੀ ਨੂੰ, ਤੁਸੀਂ ਚੈਨੀ ਕਿਵੇਂ ਪਾਉਣ ਲੱਗ ਪਏ? ਖੜੇ ਮੇਰਾ ਦੋਸਤ ਵੀ ਬੈਠਾ ਸੀ ਉੱਥੇ ਬੱਸ ਸਟੈਂਡ ਵਾਲੀ ਸੀਟ ਤੇ, ਆਟੇ ਸਟੋਰ ਆ ਮਸੀਕਿਆਂ ਦਾ, ਤੇ ਮੈਨੂੰ ਉਹਨੇ ਫੋਨ ਕੀਤਾ, ਮੈਂ ਚਲੇ ਗਿਆ, ਕਹਿੰਦਾ ਇਹਦੇ ਨਾਲ ਗੱਲ ਕਰੀ। ਉਹ ਆਉਂਦੇ ਮੈਨੂੰ ਉਹ ਦੇਣ ਲੱਗ ਪਈ ਉਹ ਸਮਾਨ, ਮੁੜ ਕੇ ਇੱਕ ਚੈਨੀ ਫੜਾਤੀ, ਇੱਕ ਚੈਨੀ ਉਹਨੇ ਹੋਰ ਕੱਢੀ ਮੇਰੇ ਗਲ ਚ ਪਾਉਣ ਲੱਗ ਪਈ। ਚਲੋ ਤੁਹਾਡੀ 4th ਜੁਲਾਈ ਮੰਨ ਗਈ। ਹਾਂਜੀ 4th ਜੁਲਾਈ ਨੀ 5th ਜੁਲਾਈ ਹੋ ਗਈ ਅੱਜ। ਚਲੋ ਅੱਛਾ, ਮੈਂ ਉਹ ਤਦੇ ਕਿਹਾ ਵੀ ਸਰੋਤਿਆਂ ਨੂੰ ਕਿਤੇ ਵੀ ਦੇਖੂਗਾ ਉਸ ਔਰਤ ਨੂੰ, ਉਹ ਬਹੁਤ ਦੇਰ ਦੇ ਦੇਖ ਰਹੇ ਆ, ਉਹ 7-8 ਸਾਲ ਤੋਂ ਉਹਨੂੰ ਦੇਖ ਰਹੇ ਆ, ਕੋਈ ਨੀ ਕੁਛ ਕਹਿ ਰਿਹਾ ਉਹਨੂੰ। ਜੀ
ਜਿੱਥੇ ਆਵੇ ਉਹ ਪੁਲਿਸ ਨੂੰ ਕਾਲ ਕਰ ਦਿਓ ਉਸੇ ਵੇਲੇ। ਠੀਕ ਹੈ ਜੀ, ਠੀਕ ਹੈ ਜੀ, ਠੀਕ ਠੀਕ ਹੈ, ਕੋਈ ਨਹੀਂ। ਜਸਪਾਲ ਸਿੰਘ ਜੀ। ਦੇਖੋ ਅਸੀਂ ਇੰਨੇ ਸਾਲਾਂ ਤੋਂ ਇਹ ਗੱਲ ਕਹਿ ਰਹੇ ਆ, ਤੁਸੀਂ ਸੁਣ ਹੀ ਨਹੀਂ ਰਹੇ। ਲਾਲਚ ਨਾ ਕਰੋ, ਲਾਲਚ ਨਾ ਜੀ। ਕਰੋ। ਮੇਰੇ ਹੱਥ ਵਿੱਚ ਕਿਸੇ ਨੇ ਬੰਗ ਪਾਉਣੀ ਆ, ਹੂੰ ਉਹ ਮੇਰੇ ਹੱਥ ਨੂੰ ਹੱਥ ਲਾਊਗੀ ਤਾਂ ਬੰਗ ਪਾਊਗੀ, ਹਨਾ। ਹਾਂਜੀ, ਮੇਰੀ ਬਿਲਕੁਲ। ਉਂਗਲੀ ਨੂੰ ਹੱਥ ਲਾਊਗੀ ਤਾਂ ਉਹ ਕੋਈ ਮੁੰਦੀ ਪਾਊਗੀ। ਮੇਰੇ ਗਲ ਨੂੰ ਹੱਥ ਲਾਊ ਤੇ ਚੀਨੀ ਪਾਊ ਨਾ। ਜੀ, ਜੀ, ਬਿਲਕੁਲ। ਜੀ ਆਪ ਲਾਲਚ ਬਸ ਹੋ ਕੇ ਇਹਦੇ ਵਿੱਚੋਂ ਇਹ ਨਿਕਲਦਾ ਕਿ ਸਾਡਾ ਆਪ ਲਾਲਚ ਬਸ ਹੋ ਕੇ ਅਸੀਂ ਐਨੂੰ ਕਹਿੰਨੇ ਲੈ ਪਹਿਨਾ ਦੇ ਮੈਨੂੰ। ਕੋਈ ਵਿਆਹ ਵਾਲਾ ਟਾਈਮ ਥੋੜੀ ਸੀਗਾ ਵੀ ਉਹਨੂੰ ਕਹਿਤਾ ਤੂੰ ਮੇਰੀ ਚੀਨੀ ਪਾ ਦੇ। ਜੀ। ਸੋ ਇਹ ਖਿਆਲ ਰੱਖਿਆ ਕਰੋ। ਉਹ ਔਰਤ ਬਹੁਤ ਦੇਰ ਦੀ ਘੁੰਮਦੀ ਆ, ਹਰੇਕ ਪਾਸੇ ਆ, ਚੋਰ ਹਰ ਇੱਕ ਤਰੀਕੇ ਨਾਲ ਕਰਦੇ ਆ। ਤੁਹਾਡੇ ਢੰਗ ਨਾਲ ਤਰੀਕੇ ਕੋਈ ਆ ਜੀ, ਅਗਰ ਤੁਸੀਂ ਅੱਜ ਖੁੱਲੇ ਆ, ਅਸੀਂ ਜਿਵੇਂ ਤਾਂ ਆਪਾਂ ਨਿੱਕੇ ਹੁੰਦੇ ਚਿੜੀਆਂ ਫੜਨ ਲਈ ਟੋਕਰੇ ਹੇਠਾਂ ਚੋਗਾ ਖਿਲਾਰ ਦਿੰਦੇ ਸੀ ਨਾ, ਬਸ ਉਹ ਟੋਕਰਾ ਲੈ ਉਹ ਕੇ ਫਿਰਦੀ ਟੋਕਰਾ ਆ। ਲੈ ਕੇ ਬੀਬੀ ਤੁਰੀ ਫਿਰਦੀ ਹੈ। ਤੇ ਇੱਧਰ ਇਹ ਚੀਜ਼ ਪ੍ਰਚਲਿਤ ਹੈ ਬਲਵਿੰਦਰ ਕੌਰ ਜੀ, ਕਿ ਜਿਹੜੇ ਏਸ਼ੀਅਨ ਲੋਕ ਨੇ ਉਹ ਜਵੈਲਰੀ ਪਾ ਕੇ ਰੱਖਦੇ ਨੇ। ਹਾਂ ਸਹੀ ਸੋਨਾ ਪਾ ਕੇ ਫਿਰਦੇ ਆ। ਹਾਂਜੀ, ਹਾਂਜੀ, ਉਹ ਖਹਿੜਾ ਨਹੀਂ ਛੱਡਦੇ। ਹਾਲਾਂਕਿ ਚਲੋ ਬਾਈ ਜੀ ਹੋਰਾਂ ਨਾਲ ਹੋਇਆ ਤਾਂ ਦੇਖੋ ਮਾੜਾ ਹੀ, ਆਪਾਂ ਕਹਿਣਾ ਕਿ ਨੁਕਸਾਨ ਹੋਇਆ, ਪਰ ਕਈ ਵਾਰੀ ਇਹ ਚੀਜ਼ਾਂ ਅਕਸਰ ਇਹ ਸੁਣਨ ਨੂੰ ਮਿਲਦੀਆਂ ਕਿ ਜਿਹੜੇ ਪਿਛਲੇ ਤੋਂ ਪਿਛਲੇ ਹਫ਼ਤੇ ਇੱਕ ਵਾਰੀ ਮੇਰੇ ਯਾਦ ਹੈ, ਅਸੀਂ ਇਹ ਖਬਰ ਵੀ ਕੀਤੀ ਸੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ, ਕਿ ਸੈਕਰਾਮੈਂਟੋ ਦੇ ਇਲਾਕਿਆਂ ਦੇ ਵਿੱਚ ਜਿਹੜੇ ਚੋਰ ਨੇ ਉਹ ਜ਼ਿਆਦਾਤਰ ਘਟਨਾਵਾਂ ਦੇ ਵਿੱਚ ਏਸ਼ੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਜਾਂ ਉਹ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਡੰਡਾ ਨਾਲ ਲੈ ਕੇ ਜਾਇਆ ਕਰੋ। ਹਾਂਜੀ, ਬਿਲਕੁਲ। ਬਜ਼ੁਰਗਾਂ ਨੂੰ ਨਿਸ਼ਾਨਾ ਤਾਂ ਬਣਾਉਂਦੇ ਨੇ ਕਿਉਂਕਿ ਬਜ਼ੁਰਗ ਵਿਚਾਰਾ ਪਿੱਛੇ ਨਹੀਂ ਭੱਜ ਸਕਦਾ। ਉਹਦੇ 'ਚ ਬਜ਼ੁਰਗ ਦਾ ਨਹੀਂ ਕਸੂਰ। ਉਹਦੇ 'ਚ ਇਹ ਹੈ ਕਿ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਇੱਕ ਤਾਂ ਇਹ ਕੋਲੇ ਕੈਸ਼ ਜ਼ਰੂਰ ਰੱਖਦੇ ਆ, ਉਹ ਬੀਬੀਆਂ ਦੇ ਪਰਸ ਤਾਂ ਹੀ ਖੋਏ ਜਾਂਦੇ ਆ। ਇੱਕ ਉਹਨਾਂ ਨੂੰ ਪਤਾ ਕਿ ਇਹ ਜਵੈਲਰੀ ਜ਼ਰੂਰ ਪਾ ਕੇ ਰੱਖਦੇ ਆ। ਤੇ ਇੱਕ ਇਹ ਤਾਂ ਦੇਖੋ ਠੱਗੀਆਂ ਦਾ ਤਰੀਕਾ ਬਦਲਦਾ ਰਹਿੰਦਾ ਜਿਵੇਂ-ਜਿਵੇਂ ਜ਼ਮਾਨਾ ਬਦਲਿਆ। ਪਹਿਲਾਂ ਹੋਰ ਤਰੀਕੇ ਨਾਲ ਆਪਾਂ ਕਹਾਣੀਆਂ ਸੁਣਾਉਂਦੇ ਰਹੇ ਨਾ, ਆਪਾਂ ਨੂੰ ਘਰ ਦੇ ਕਿਵੇਂ ਠੱਗੀਆਂ ਵੱਜਦੀਆਂ ਹੁੰਦੀਆਂ ਸੀ। ਹੁਣ ਵੀ ਉਹੀ ਚੀਜ਼ ਆ। ਹੁਣ ਉਹਨਾਂ ਨੇ ਇਹ ਤਰੀਕਾ ਲੱਭ ਲਿਆ ਕਿ ਜਿਹੜਾ ਜਰਵਾਣਾ ਬੰਦਾ ਜਾਂ ਜਿਹੜਾ ਮਰਦ ਆ ਉਹਨੇ ਤਾਂ ਕੋਲੇ ਜਾਣ ਨਹੀਂ ਦੇਣਾ। ਸੋ ਢੰਗ ਦੇ ਨਾਲ ਉਹਨਾਂ ਨੇ ਫਿਰ ਢੰਗ ਜਿਹੜਾ ਉਹ ਵਰਤ ਕੇ ਤੇ ਉਹ ਗਲ ਦੇ ਵਿੱਚ ਕੋਈ ਚੀਜ਼ ਪਾਉਣ ਦੇ ਬਦਲੇ, ਉਹਨੂੰ ਪਹਿਨਾਉਣ ਦੇ ਬਦਲੇ, ਤੇ ਉਹਨਾਂ ਨੇ ਫਿਰ ਉਹ ਜਿਹੜੀ ਚੀਜ਼ ਆ ਉਹ ਬਾਈ ਹੋਰਾਂ ਦੀ ਖੋਹ ਲਈ। ਇਹ ਇੱਕ ਨਾਲ ਨਹੀਂ, ਇਹ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਾਫੀ ਟਾਈਮ ਤੋਂ ਹੀ ਇਹੋ ਜਿਹਾ ਜਿਹੜਾ ਗੈਂਗ ਹੈ ਜਾਂ ਇਹੋ ਜਿਹਾ ਨੈਕਸਸ ਆ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਰਦਾਤਾਂ ਨੂੰ ਅੰਜਾਮ ਦਿੰਦਾ, ਉਹ ਐਕਟਿਵ ਹੈ। ਪਰ ਇਹ ਚੀਜ਼ ਜ਼ਰੂਰ ਹੈ ਕਿ ਲੋਕ ਸਾਡੇ ਬਾਰੇ ਜਾਣਦੇ ਨੇ ਕਿ ਅਸੀਂ ਕੈਸ਼ ਰੱਖਦੇ ਹਾਂ, ਸੋਨਾ ਪਾ ਕੇ ਰੱਖਦੇ ਆ, ਸਾਡੇ ਕੋਲ ਜਵੈਲਰੀ ਹੁੰਦੀ ਆ। ਬਜ਼ੁਰਗਾਂ ਨੂੰ ਇਹ ਤਾਂ ਲੁੱਟਦੇ ਆ, ਉਹਨਾਂ ਦੇ ਕ੍ਰੈਡਿਟ ਕਾਰਡ ਖੋਹ ਲੈਂਦੇ ਆ, ਉਹਨਾਂ ਕੋਲੋਂ ਕੈਸ਼ ਖੋਹ ਲੈਂਦੇ ਆ, ਕਿਉਂਕਿ ਵੱਡੇ ਜਿਹੜੇ ਸ਼ਾਪਿੰਗ ਮਾਲਸ ਨੇ, ਜਦੋਂ ਆਪਾਂ ਉੱਥੋਂ ਖਰੀਦਦਾਰੀ ਕਰਕੇ ਨਿਕਲਦੇ ਆ ਤਾਂ ਸਾਡਾ ਅਕਸਰ ਹੀ ਧਿਆਨ ਉਹ ਟੋਕਰੀ ਵੱਲ ਨੂੰ ਹੁੰਦਾ। ਅਸੀਂ ਆਪਦੀ ਕਾਰ ਦੀ ਡਿੱਗੀ ਖੋਲਦੇ ਆ, ਸਹਿਜ ਸੁਭਾਅ ਟੋਕਰੀ ਰੱਖਣ ਲੱਗ ਜਾਂਦੇ, ਤੇ ਬੰਦਾ ਚਾਹੇ ਕੋਈ ਮੋਬਾਇਲ ਫੜਿਆ ਹੱਥ 'ਚ ਉਹਨੂੰ ਕਾਰ ਤੇ ਰੱਖ ਦਿੰਦਾ, ਚਾਹੇ ਕੋਈ ਬੀਬੀਆਂ ਕੋਲੇ ਪਰਸ ਆ ਉਹਨੂੰ ਕਾਰ ਤੇ ਰੱਖ ਕੇ ਆਪਾਂ, ਯਾਨੀ ਕਿ ਆਪਾਂ ਅਵੇਸਲੇ ਹੁੰਦੇ ਆ। ਉੱਥੇ ਧਿਆਨ ਸਿਰਫ ਆਪਣਾ ਕਾਰ ਦੀ ਡਿੱਗੀ ਤੇ ਸਮਾਨ ਵੱਲ ਹੁੰਦਾ, ਤੇ ਇਹਨਾਂ ਨੂੰ ਪਤਾ। ਉਦੋਂ ਫਿਰ ਇਹ ਅਵੇਸਲੇ ਹੋਏ ਬੰਦੇ ਨੂੰ ਨਿਸ਼ਾਨਾ ਬਣਾਉਂਦੇ ਆ। ਨੌਜਵਾਨਾਂ ਨੂੰ ਤਾਂ ਨਹੀਂ ਬਣਾਉਂਦੇ ਕਿਉਂਕਿ ਬੰਦਾ ਮਗਰ ਭੱਜ ਲੈਂਦਾ, ਤੇ ਬਜ਼ੁਰਗਾਂ ਨੂੰ ਤਾਂ ਬਣਾਉਂਦਾ ਨਿਸ਼ਾਨਾ ਕਿਉਂਕਿ ਬਜ਼ੁਰਗ ਵਿਚਾਰਾ ਮਗਰ ਨਹੀਂ ਭੱਜ ਸਕਦਾ। ਤੇ ਇਹ ਫਿਰ ਉਹ ਉੱਥੋਂ ਕੋਈ 100 200 300 400 ਫੁੱਟ ਦੀ ਦੂਰੀ ਤੇ ਕਿਸੇ ਮਾਰਤੋਲੇ ਇਹਨਾਂ ਦੀ ਕਾਰ ਖੜੀ ਹੁੰਦੀ ਹੈ ਤੇ ਉੱਥੋਂ ਭੱਜ ਜਾਂਦੇ ਨੇ। ਪਰ ਖੈਰ ਇਹ ਜਿਹੜਾ ਤਜਰਬਾ ਹੋਇਆ ਜੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ, ਤੇ ਵਰੇ ਦਿਨਾਂ ਦੇ ਦਿਨ, ਜਿਵੇਂ ਆਪਾਂ ਉੱਥੇ ਕਹਿੰਦੇ ਹੁੰਦੇ ਸੀਗੇ ਕਿ ਵਰੇ ਦਿਨਾਂ ਦਾ ਦਿਨ ਹੈ, ਤੇ ਉਸ ਦਿਨ ਹੋ ਗਿਆ, ਤੇ ਇਹ ਮਾੜੀ ਗੱਲ ਹੈ। ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਅਲਰਟ ਰਹਿਣਾ ਚਾਹੀਦਾ ਜੀ। ਬਿਲਕੁਲ ਜੀ ਸਰੋਤਿਓ, ਅਸੀਂ ਗੱਲ ਕਰ ਰਹੇ ਹਾਂ 4th ਜੁਲਾਈ ਤੇ 4th ਜੁਲਾਈ ਵੱਲ ਆ ਜਾਓ। ਇਹ ਵੀ ਬਹੁਤ ਵੱਡਾ ਦਿਨ ਸੀ ਇੱਥੇ। ਬਹੁਤ ਵੱਡਾ ਦਿਨ ਆ ਜਿਹਨੂੰ ਉਡੀਕਦੇ ਰਹਿੰਦੇ ਲੋਕ ਕਿ ਅਸੀਂ ਜਿਹੜੇ ਆਜ਼ਾਦੀ ਵਾਲਾ ਦਿਨ ਯਾਦ ਕਰਨਾ ਆ, ਮਨਾਉਣਾ ਆ। ਜਿਨ੍ਹਾਂ ਨੇ ਆਜ਼ਾਦੀ ਲਈ ਹੋਵੇ ਉਹੀ ਦਿਨ ਨੂੰ ਮਨਾਉਂਦੇ ਆ, ਉਹੀ ਉਹਨਾਂ ਦੇ ਹਿੱਸੇ ਆਉਂਦਾ ਆ ਜੀ। ਸੋ ਇਸ ਦਿਨ ਤੇ ਤੁਸੀਂ ਕੀ ਕੀਤਾ, ਇਹ ਤੁਹਾਨੂੰ ਪੁੱਛ ਰਹੇ ਆ। ਜਿਹੜੀਆਂ ਆ ਤਾਂ ਪੂਰੇ ਟਾਕ ਸ਼ੋ ਅਸੀਂ 2-2 ਘੰਟੇ ਦੇ ਕਰਦੇ ਰਹੇ ਆ। ਤੇ ਭਾਈ ਬਚ ਜਾਓ। ਅੱਜ ਤੱਕ ਉਹ ਗੁਰਦੁਆਰਿਆਂ 'ਚ ਵੀ ਘੁੰਮਦੇ, ਨਾ ਕਿਸੇ ਗੁਰਦੁਆਰੇ ਕਮੇਟੀ ਨੇ ਉਹਨਾਂ ਨੂੰ ਬਾਹਰ ਕੱਢਿਆ। ਅੱਜ ਤੱਕ ਸੁਣਿਆ ਨੀਗਾ ਗੁਰਦੁਆਰੇ ਦੇ ਮੂਹਰੇ ਬੈਠ ਕੇ ਮੰਗਣ, ਕਿਉਂਕਿ ਅਸੀਂ ਤਾਂ ਪਾਸੇ ਹੋਰ ਪਾਸੇ ਨੂੰ ਤੁਰ ਪਏ। ਏਦਾਂ ਦੀਆਂ ਚੀਜ਼ਾਂ ਵੱਲ ਤਾਂ ਸਾਡਾ ਧਿਆਨ ਵੀ ਹੈ ਨੀਗਾ ਜੀ। ਤੇ ਆਪਾਂ ਦੇਖਦੇ ਹਾਂ ਵੀ ਕਈ ਥਾਈਂ ਪਰੇਡਸ ਹੋਈਆਂ। ਸੁਖਵਿੰਦਰ ਸਿੰਘ ਨੇ ਦੱਸਿਆ ਵੀ ਇੰਨੀ ਬਸੋਂ ਵਾਲੇ ਸ਼ਹਿਰ ਦੇ ਵਿੱਚੋਂ ਬਹੁਤੇ ਲੋਕ ਨਹੀਂ ਸੀਗੇ। ਬਹੁਤੇ ਲੋਕ ਨਹੀਂ ਸੀਗੇ। ਤੇ ਜੇ ਇੰਨੀ ਬਸੋਂ ਵਾਲੇ ਦੇ ਥਾਂ ਤੋਂ ਨਹੀਂ ਸੀਗੇ, ਪਰ ਕਈ ਜਿਹੜੀਆਂ ਪਰੇਡਸ ਮੈਂ ਦੇਖੀਆਂ ਆ, ਉੱਥੇ ਆਪਣੀਆਂ ਉਹਨਾਂ ਨੇ ਪਰੇਡ ਦੇ ਵਿੱਚ ਕਾਰਾਂ ਲਾਈਆਂ ਹੋਈਆਂ ਸੀਗੀਆਂ। ਬਹੁਤ ਵਧੀਆ। ਸਿਮਰਨਜੀਤ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੰਡਿੱਕੇ ਤੋਂ ਬੋਲ ਰਹੇ ਹਾਂ, ਸਿਮਰਜੀਤ। ਹਾਂਜੀ ਜੀ, ਸਤਿ ਸ਼੍ਰੀ ਅਕਾਲ। ਅਸੀਂ 4th ਜੁਲਾਈ ਮੰਡਿੱਕੇ ਦੀ ਪਰੇਡ ਦੇਖ ਕੇ ਮਨਾਈ ਸੀ। ਵਧੀਆ ਹੋ ਗਿਆ, ਤੁਸੀਂ ਤਾਂ ਹਿੱਸਾ ਪਾਇਆ ਹੈ। ਹਾਂਜੀ, ਤੇ ਕਾਫੀ ਸਾਰੇ ਪੰਜਾਬੀ ਵੀ ਸੀ, ਇੰਡੀਅਨ ਵੀ ਸੀ,
ਹੂੰ ਤੇ ਉਹਨਾਂ ਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਗੋਰਿਆਂ ਦਾ ਮਤਲਬ ਕਿ ਥੋੜਾ ਸ਼ੋਅ ਆਊਟ ਕੀਤਾ, ਸਾਰੇ ਟਰੈਕਟਰ ਸ਼ੋਅ ਕੀਤੇ। ਫਿਰ ਮਤਲਬ ਪੰਜਾਬੀਆਂ ਦਾ ਵੀ ਸ਼ੋਅ ਆਊਟ ਕੀਤਾ ਹੋਇਆ ਸੀ, ਵਿੱਚ ਗੱਤਕਾ ਦਿਖਾਇਆ ਹੋਇਆ ਸੀ ਜੀ ਅੱਛਾ ਤੇ ਢੋਲ ਬਾਜਾ ਪਿਆ ਸੀ, ਵਿੱਚ ਕੜਾ ਪਾਉਂਦੇ ਪਏ। ਤੁਹਾਡਾ ਤਾਂ ਮੇਅਰ ਹੀ ਪੰਜਾਬੀ ਆ। ਹਾਂਜੀ, ਉਹ ਵੀ ਹੈਗੇ ਸੀ ਨਾਲ ਹੀ, ਉਹ ਵੀ ਸੀ, ਉਹ ਜੀਪ ਦੇ ਵਿੱਚ ਉਹ ਵੀ ਸੀ ਤੇ ਹਾਂ ਆਪਣਾ ਹੈਂਡ ਸ਼ੇਕ ਕਰਦੇ ਪਏ ਸੀ ਸਾਰਿਆਂ ਨੂੰ। ਜੀ ਹਾਂਜੀ ਹਾਂਜੀ ਹਾਂਜੀ, ਬਹੁਤ ਸਾਰੇ ਪਟਾਕੇ ਵੀ ਚੱਲੇ ਸੀ ਨਾਈਟ ਟਾਈਮ 9:30 ਤੇ 9 ਤੋਂ ਸਟਾਰਟ ਹੋ ਗਏ ਸੀ ਆਲਮੋਸਟ ਹਾਂਜੀ 9 ਵਜੇ 8:30 ਤੋਂ ਤੋਂ। ਬਾਅਦ ਹੋ ਜਾਂਦੇ। ਹਾਂਜੀ ਹਾਂਜੀ ਹਾਂਜੀ, ਬਹੁਤ ਵਧੀਆ ਰਿਹਾ ਸੀ, ਜੀ 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 ਬਹੁਤ ਥੈਂਕ ਵਧੀਆ ਰਿਹਾ ਸੀ ਜੀ ਫੋਰਥ ਜੀ ਠੀਕ ਜੁਲਾਈ। ਠੀਕ ਹੈ ਥੈਂਕ ਯੂ ਜੀ ਜੀ ਹਾਂਜੀ, ਥੈਂਕ ਬਹੁਤ ਯੂ ਸਾਰੇ ਪਟਾਕੇ ਵੇਖੇ ਸੀ, ਬਹੁਤ ਜ਼ਿਆਦਾ ਚੱਲੇ ਸੀ। ਠੀਕ ਹੈ ਜੀ। ਠੀਕ ਹੈ ਜੀ ਠੀਕ ਹੈ ਹਾਂਜੀ, ਪਹਿਲਾਂ ਅਸੀਂ ਯੂਨੀਅਨ ਸਿਟੀ ਰਹਿੰਦੇ ਸੀ, ਯੂਨੀਅਨ ਸਿਟੀ ਨਹੀਂ ਇੰਨੇ ਪਟਾਕੇ ਚੱਲਦੇ, ਪਰ ਇਧਰ ਮੰਡੀਕੇ ਵੱਲ ਕਾਫੀ ਹਾਂ ਨਹੀਂ ਪਟਾਕੇ ਇੱਧਰ ਨਹੀਂ ਚੱਲਦੇ ਆ। ਚੱਲਦੇ, ਇਹ ਬੇਰੀਆ ਆ, ਇਹ ਤੇ ਬੈਨ ਆ। ਹਾਂ- ਪਰ ਸਿਟੀ ਵਾਲੇ ਹਾਂਜੀ ਚਲਾਉਂਦੇ ਆ। ਹਾਂਜੀ ਠੀਕ ਹੈ ਹਾਂਜੀ, ਇਧਰ ਕਾਫੀ ਪਟਾਕੇ ਚੱਲਦੇ। ਠੀਕ ਹੈ ਧੰਨਵਾਦ ਜੀ। ਥੈਂਕ ਯੂ। ਧੰਨਵਾਦ ਜੀ ਧੰਨਵਾਦ ਕਈ ਵਾਰ ਕੀ ਹੁੰਦਾ ਆ, ਤੁਹਾਡੇ ਵੱਲ ਆਪਣੇ ਫ੍ਰਿਜਨੋ ਦੇ ਵਿੱਚ ਮੈਂ ਦੇਖਦੀ ਸੀਗੀ, ਜੀ ਜੀ ਜਗ੍ਹਾ ਤੋਂ ਦਿਸ ਪੈਂਦੀਆਂ ਨਾ ਚੀਜ਼ਾਂ ਤੁਹਾਨੂੰ ਦੂਰੋਂ ਇੱਥਿਆਂ ਨੂੰ ਵੀ, ਹੂੰ ਕਿ ਸਾਡੇ ਟਾਈਮਿੰਗ ਹੁੰਦੀ ਆ ਇਹ ਜੀ 9:15 ਵਜੇ ਲੱਗਦੇ ਆ ਤੇ 10 ਵਜੇ ਉਹ ਬੰਦ ਕਰ ਦਿੰਦੇ ਆ। ਜੀ ਜੀ ਕਿਉਂਕਿ ਇੱਥੇ ਖਾਸ ਜਗ੍ਹਾ ਤੇ ਸਾਰੇ ਹੁੰਦੇ ਆ, ਪਰ ਅਸੀਂ ਆਪ ਆਪਣੇ ਲੈ ਕੇ ਨਾ ਨਹੀਂ ਚਲਾ ਸਕਦੇ ਘਰਾਂ ਦੇ ਵਿੱਚ, ਜੀ ਅੱਗ ਲੱਗਣ ਦਾ ਖਤਰਾ ਹੁੰਦਾ ਆ। ਬੇ ਏਰੀਏ ਦੇ ਵਿੱਚ, ਪੂਰੇ ਯੂਨੀਅਨ ਸਿਟੀ ਵੀ ਬੇ ਏਰੀਏ ਦੇ ਵਿੱਚ ਹੀ ਆਉਂਦਾ ਹੈ, ਤੇ ਪਰ ਉਹ ਚਲਾਉਂਦੇ ਆ। ਉਹ ਸ਼ਾਇਦ ਇੱਥੇ ਲਿਮਟਿਡ ਹੁੰਦੇ ਹੋਣਗੇ, ਕਿ ਬਾਹਰਲੇ ਮੈਂ ਦੇਖੇ ਨਹੀਂ ਅੱਜ ਤੱਕ। ਤੇ ਕਈ ਵਾਰੀ ਤੁਹਾਡੇ ਵੱਲ ਜਿੱਦਾਂ ਬੇਰੀਏ ਤੋਂ ਨਿਕਲ ਜਾਓ ਹਨਾ, ਜਿੱਥੇ ਹਾਂਜੀ ਬੈਨ ਨੇਗੇ, ਜੀ ਜੀ ਉਹ ਬਾਅਦ ਵਿੱਚ ਵੀ ਬਹੁਤ ਚਲਾਉਂਦੇ ਰਹਿੰਦੇ, ਵੱਡੇ ਪਟਾਕੇ ਵੀ ਮੈਂ ਚੱਲਦੇ ਦੇਖੇ ਰਾਤੀ। ਹੂੰ ਜਿੱਦਾਂ ਦੇ ਉਹ ਚਲਾਉਂਦੇ ਨਾ, ਉਦਾਂ ਦੇ ਪਟਾਕੇ ਵੀ ਮੈਂ ਚੱਲਦੇ ਦੇਖੇ ਆ ਵੀ, ਜੀ ਉਹ ਤੋਂ ਬਾਅਦ ਵੀ, ਉਹਨਾਂ ਦੇ ਟਾਈਮ ਤੋਂ ਬਾਅਦ ਵੀ ਹੋਰ ਜਿਹੜੀਆਂ ਸਿਟੀਆਂ ਉੱਥੇ ਚੱਲਦੇ ਰਹੇ ਆ। ਸੋ ਗੱਲ ਹੈਗੀ ਸਾਡੀ ਪਾਰਟਿਸਪੇਸ਼ਨ ਦੀ, ਕਿ ਅਸੀਂ ਪਾਰਟਿਸਪੇਟ ਕਿੰਨਾ ਕੁ ਕਰਦੇ ਹਾਂ। ਜਿਸ ਕੰਟਰੀ ਚ ਆਏ ਆ, ਉਹ ਆਜ਼ਾਦ ਮੁਲਕ ਆ, ਉੱਥੇ ਦੇ ਲਾਅ ਦੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਲੀਗਲ ਅਸੀਂ ਆ ਗਏ, ਇੱਥੇ ਰਹਿੰਦੇ ਆ ਤੇ ਇੱਥੇ ਦੇ ਸਿਟੀਜ਼ਨ ਬਣ ਗਏ ਆ, ਤਾਂ ਸਾਡਾ ਫਰਜ਼ ਤੇ ਉਹ ਬਣਦਾ ਹੈ ਨਾ, ਆਪਾਂ ਮਨਾਈਏ। ਹਾਂਜੀ ਬੇਸ਼ੱਕ ਆਪਾਂ ਇਕੱਠੇ ਹੋ ਕੇ ਆਪਣੇ ਘਰਾਂ ਦੇ ਵਿੱਚ ਹੀ ਕੀਤਾ, ਪਰ ਉਹ ਕਈਆਂ ਨੇ ਉਹ ਗੱਲ ਨਹੀਂ ਕੀਤੀ ਵੀ ਇਹ ਤਾਂ ਗੋਰਿਆਂ ਦਾ ਦਿਨ ਆ। ਹੂੰ ਜਦੋਂ ਤੁਸੀਂ ਸਿਟੀਜ਼ਨ ਹੋ ਜਾਂਦੇ, ਇਹ ਤੁਹਾਡਾ ਵੀ ਆ, ਤੁਹਾਡੀ ਬਿਲਕੁਲ ਵੀ ਆਜ਼ਾਦੀ, ਤੁਹਾਨੂੰ ਵੋਟ ਪਾਉਣ ਦਾ ਹੱਕ ਮਿਲ ਜਾਂਦਾ ਹੈ। ਜੀ ਹਾਂ, ਇਹ ਕੋਈ ਧਾਰਮਿਕ ਦਿਨ ਨਹੀਂ ਹੈਗਾ, ਇਹ ਆਜ਼ਾਦੀ ਦਾ ਦਿਨ ਆ। ਧਾਰਮਿਕ ਦਿਨ ਸਾਰਿਆਂ ਦੇ ਆਪੋ ਆਪਣੀਆਂ, ਧਾਰਮਿਕ ਆਜ਼ਾਦੀ ਇੱਥੇ ਹੈਗੀ ਆ। ਪ੍ਰਵੀਨ ਜੀ, ਆਪਾਂ ਇੱਕ ਜੀ ਬ੍ਰੇਕ ਲੈ ਲਈਏ। ਬ੍ਰੇਕ ਲੈ ਲਓ ਬਿਲਕੁਲ ਜੀ। ਸੁਣ ਰਹੇ ਹੋ ਪੰਜਾਬੀ ਰੇਡੀਓ USA ਕੇ
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ। ਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਇਸ ਗੱਲ ਤੇ ਕਿ ਲੰਘਿਆ ਜਿਹੜਾ 4 ਜੁਲਾਈ ਦਾ ਦਿਹਾੜਾ ਸੀ ਅਮਰੀਕਾ ਦਾ ਆਜ਼ਾਦੀ ਦਿਹਾੜਾ, ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ। ਇਸੇ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਨਾਲ ਸੁਖਾਵੀਆਂ ਤੇ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੇ ਵਿੱਚ ਬਹੁਤ ਹੱਦ ਤੱਕ ਇਨਸਾਨੀ ਗਲਤੀਆਂ ਹੀ ਸ਼ਾਮਲ ਹੁੰਦੀਆਂ ਨੇ। ਪਰ ਬਾਵਜੂਦ ਇਸ ਦੇ ਆਪਾਂ ਇਸ ਚੀਜ਼ ਨੂੰ ਪਾਸੇ ਰੱਖ ਕੇ ਇਸ ਗੱਲ ਉੱਤੇ ਵੀ ਗੌਰ ਕਰ ਰਹੇ ਹਾਂ ਕਿ ਕੀ ਤੁਹਾਡੇ ਨੇੜੇ ਤੇੜੇ ਜਿਹੜੀਆਂ ਪਰੇਡਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਗਏ ਜਾਂ ਸੱਜਣਾ ਮਿੱਤਰਾਂ ਦੇ ਨਾਲ ਜਿਹੜਾ ਸੈਲੀਬ੍ਰੇਸ਼ਨ ਕੀਤਾ ਉਹ ਕਿਹੋ ਜਿਹਾ ਰਿਹਾ, ਤੇ ਅਗਲੇ ਸਾਲ ਦੇ ਲਈ ਕਿਹੋ ਜਿਹੇ ਪਲਾਨ ਨੇ ਜਿਹੜੇ ਤੁਸੀਂ ਬਣਾਏ ਨੇ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਸਾਰੇ ਸਰੋਤਿਆਂ ਦਾ ਵੀ। ਤੇ ਸਰੋਤੇ ਤੁਹਾਨੂੰ ਪੁੱਛ ਰਹੇ ਆ ਕਿ ਤੁਸੀਂ ਐਡਾ ਵੱਡਾ ਦਿਨ ਸੀ ਜੀ। ਅਮਰੀਕਾ ਦੇ ਵਿੱਚ ਆ ਕੇ ਬੜੇ ਜੱਫਰ ਜਾਲੇ ਤੁਸੀਂ ਅਮਰੀਕਨ ਬਣਨੇ ਦੇ ਲਈ। ਤੇ ਬਿਲਕੁਲ। ਜਦੋਂ ਅਸੀਂ ਅਮਰੀਕਨ ਬਣੇ ਵੀ ਆਪਣੀਆਂ ਫੋਟੋ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਘਰਦਿਆਂ ਨੂੰ ਫਰੈਂਡਾਂ ਨੂੰ ਵੀ ਦੱਸਿਆ ਅਸੀਂ ਤਾਂ ਹੁਣ ਅਮਰੀਕਨ ਬਣ ਗਏ, ਅਸੀਂ ਤਾਂ ਹੁਣ ਸਿਟੀਜ਼ਨ ਬਣ ਗਏ। ਹਾਂਜੀ ਬਿਲਕੁਲ ਬਿਲਕੁਲ। ਉਹ ਬਣ ਕੇ ਕੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਜਿਹੜੇ ਦਿਨ ਆ ਇਹਨਾਂ ਦੇ ਅਮਰੀਕਾ ਵਾਲਿਆਂ ਦੇ? ਕਿੰਨਾ ਕੁ ਪਾਰਟਿਸਿਪੇਟ ਕੀਤਾ। ਬੇਸ਼ੱਕ ਸਾਨੂੰ ਕਈਆਂ ਨੂੰ 40 50 ਸਾਲ ਤਾਂ ਹੋ ਗਏ ਆ ਹਨਾ ਜੀ ਜੀ ਇੱਥੇ ਆਇਆ ਨੂੰ। ਉਹ ਲੋਕ ਸਿਟੀਜ਼ਨ ਹੋ ਕੇ ਉਹਨਾਂ ਦੇ ਪੋਤੇ ਪੋਤੀਆਂ ਵੀ ਹੋ ਗਏ। ਪਰ ਜਦੋਂ ਇੰਡੀਆ ਵਾਲਾ ਹੁੰਦਾ ਨਾ ਉਹਦੇ ਝੰਡੀਆਂ ਲੈ ਕੇ ਤੁਰ ਪੈਂਦੇ ਇੱਕ ਹਾਲ ਦੇ ਵਿੱਚ। ਜੀ ਜੀ। ਤੇ ਤੁਸੀਂ ਜਿਸ ਕੰਟਰੀ ਦੇ ਵਿੱਚ ਰਹਿੰਦੇ ਆ ਉਹ ਦਿਨ ਕਿਵੇਂ ਮਨਾਇਆ ਉਹਦੀ ਗੱਲ ਕਰਦੇ ਆ ਕਿ ਤੁਸੀਂ ਕਿੱਡੇ ਕੁ ਪੱਧਰ ਤੇ ਮਨਾਇਆ, ਕਿੱਥੇ ਪਾਰਟਿਸਿਪੇਟ ਕੀਤਾ। ਮੇਜਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਜੀ, ਆਹ ਘਟਨਾ ਜਿਹੜੀ ਵੀਰ ਜੀ ਨੇ ਦੱਸੀ ਆ ਵੀ ਬੜੀ ਹੈਰਾਨ ਕਰਨ ਵਾਲੀ ਘਟਨਾ ਵੀ। ਇਹ ਕੋਈ ਬੰਦਾ ਅਮਰੀਕਾ ਦੇ ਵਿੱਚ ਇਦਾਂ ਕੋਈ ਕਿਸੇ ਲਾਗੇ ਆ ਹੀ ਨਹੀਂ ਸਕਦਾ। ਨਹੀਂ ਲੱਗਦੀ ਵੀ ਕਿੰਨਾ ਉਹ ਉਹਨੇ ਸਾਡੇ ਉਹਨੂੰ ਅਸੀਂ ਲਾਲਚੀ ਆ, ਕਿਸੇ ਦੀ ਨਹੀਂ ਕੋਈ ਗੱਲ, ਅਸੀਂ ਲਾਲਚੀ ਆ। ਉਹ ਵੀ ਉਧਰੋਂ ਹੀ ਆਈਓ ਆ ਤੇ ਅਸੀਂ ਵੀ ਉਧਰੋਂ ਹੀ ਆਏ ਹਾਂ। ਉਹਨੂੰ ਪਤਾ ਆ। ਦੂਜੀ ਗੱਲ ਇਹ ਆ ਵੀ ਅਸੀਂ ਦਿਖਾਵਾ ਕਰਦੇ ਹਾਂ ਹਰ ਚੀਜ਼ ਦਾ। ਨਾਲੇ ਕੋਈ ਗੋਰੇ ਦੇ ਕੋਲ ਨਹੀਂ ਚਲੇ ਗਈ ਉਹ। ਨਹੀਂ ਉਹਨੂੰ ਪਤਾ ਸੁਣੀ ਆ ਗੋਰਿਆਂ ਦੇ ਨਾਲ ਹੋਈ ਆ, ਪੰਜਾਬੀਆਂ ਦੇ ਨਾਲ ਹੀ ਹੋਈ ਆ। ਉਹਨਾਂ ਨੂੰ ਪਤਾ ਅਸੀਂ ਲਾਲਚੀ ਆ। ਹਾਂ, ਕਿਉਂਕਿ ਨਾਲੇ ਸੋਨਾ, ਮੇਰਾ ਮਤਲਬ ਇਹ ਕਿ ਸੋਨਾ ਕਿੰਨੇ ਲੱਭਾ ਵੀ ਗਵਾਚਾ ਤੇ ਹਰ ਤਰ੍ਹਾਂ ਦੇ ਸੋਨੇ ਦਾ ਕੋਈ ਫਾਇਦਾ ਨਹੀਂ। ਤੁਸੀਂ ਦੱਸੋ ਕਿ 4th ਜੁਲਾਈ ਕਿਵੇਂ ਮਨਾਈ ਆ? ਅਸੀਂ ਪਟਾਕੇ ਇੰਜੋਏ ਕੀਤੇ, ਅਸੀਂ ਹੋਰ ਕੁਝ ਨਹੀਂ ਕੀਤਾ। ਅਸੀਂ ਗਏ ਸੀ ਲਾਗੇ ਜਿੱਥੇ ਪਟਾਕੇ ਚੱਲਦੇ ਸੀ ਉੱਥੇ ਪਕੌੜੇ ਵੀ ਨਹੀਂ ਖਾਦੇ? ਹਾਂਜੀ, ਪਕੌੜੇ ਵੀ ਨਹੀਂ ਬਣਾਏ? ਇਹ ਪਕੌੜੇ ਤਾਂ ਘਰ ਬਣਾਏ ਸੀ। ਬਸ ਫੇਰ ਏਦਾਂ ਹੀ ਪੁੱਛਦੇ। ਪਕੌੜੇ ਨਹੀਂ ਛੱਡਦੇ ਆਪਣੇ ਪੰਜਾਬੀ, ਹੋਰ ਜ਼ਰੂਰੀ ਆ ਉਹਨਾਂ ਲਈ ਤਾਂ ਬਹਾਨਾ ਚਾਹੀਦਾ। ਛੁੱਟੀ ਵਾਲੇ ਦਿਨ ਪਕੌੜੇ ਨਾ ਬਣ। ਹਾਂਜੀ ਬਿਲਕੁਲ, ਉਹ ਤਾਂ ਆਪਣੇ ਇੰਡੀਅਨ ਦੇ ਬਣਦੇ ਹੀ ਆ। ਹਾਂਜੀ ਹਾਂਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬੜਾ ਇੰਜੋਏ ਕਰ ਰਹੇ ਤੁਹਾਡਾ ਪ੍ਰੋਗਰਾਮ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਤੁਸੀਂ ਐਡੀ ਦੂਰ ਬੈਠੇ ਸੀ, ਅਟਲ ਜੀ ਵੀ ਸਾਡੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਸਹੀ ਹੈ, ਬਿਲਕੁਲ ਜੀ। ਤੇ ਬਿਲਕੁਲ ਜੀ, ਇਸ ਦੇਸ਼ ਦੇ ਵਿੱਚ ਬਹੁਤ ਕੁਛ ਆ। ਦੇਖੋ ਲਾਲਚ ਕਰਕੇ ਇੱਥੇ ਆਏ ਸੀ, ਪਰ ਉਹ ਜਿਹੜੇ ਦਿਨ ਆ ਅਸੀਂ ਉਹ ਕਿਵੇਂ ਇੰਜੋਏ ਕੀਤਾ ਉਹਦਾ ਕੋਈ ਤੋੜ ਨਹੀਂ ਵੀ ਹਾਂ ਅਸੀਂ ਕੋਈ ਦਿਨ ਮਨਾਇਆ ਜਾਂ ਨਹੀਂ ਮਨਾਇਆ। ਜੀ ਜੀ। ਕਿਆ ਸਾਨੂੰ ਐਕਸਪਲੇਨ ਹੀ ਨਹੀਂ ਕਰਨਾ ਆਉਂਦਾ ਕਿ ਇਹ ਦਿਨ ਨੂੰ ਕਿਵੇਂ ਮਨਾਇਆ ਅਸੀਂ। ਜਦੋਂ ਨਾ ਬੰਦਾ ਆਇਆ ਹੁੰਦਾ ਤੇ ਉਦੋਂ ਅਮਰੀਕਾ ਦੇ ਝੰਡਿਆਂ ਨਾਲ ਫੋਟੋਆਂ ਬੜੀਆਂ ਲਵਾਉਂਦਾ। ਹਾਂ, ਬਹੁਤ ਫੋਟੋ ਹਾਂਜੀ, ਇੱਕ ਵਰਲਡ ਵਾਈਡ ਪ੍ਰਸਿੱਧ ਆ ਵੀ ਚਲੋ ਲੋਕਾਂ ਨੂੰ ਬੱਚਿਆਂ ਨੂੰ ਛੋਟੀਆਂ ਕਲਾਸਾਂ ਦੇ ਵਿੱਚ ਹੀ ਪੜ੍ਹਾ ਦਿੱਤਾ ਜਾਂਦਾ ਸਟੈਚੂ ਆਫ ਲਿਬਰਟੀ। ਉੱਥੇ ਵੀ ਜੇ ਕਿਸੇ ਸੱਜਣ ਮਿੱਤਰ ਦਾ ਗੇੜਾ ਲੱਗੇ ਉਹ ਬੀਬੀ ਦੀ ਫੋਟੋ ਵੀ ਜ਼ਰੂਰ ਪਾਉਂਦੇ ਆ ਵੀ ਲੈ ਵੀ ਅਮਰੀਕਾ ਪਹੁੰਚਣ ਦੀ ਨਿਸ਼ਾਨੀ ਹੋ ਗਈ। ਤੇ ਉਹ ਮੰਨਿਆ ਜਾਂਦਾ ਵੀ ਜਿਹੜਾ ਉੱਥੇ ਪਹੁੰਚ ਕੇ ਫੋਟੋ ਪਾ ਗਿਆ ਸਮਝ ਲਓ ਅਸਲ ਦੇ ਵਿੱਚ ਅਮਰੀਕਾ। ਤੇ ਪਰ ਜਦੋਂ ਇਹਨਾਂ ਦਾ ਦਿਨ ਆ ਅਸਲ ਦੇ ਵਿੱਚ ਜਿਹੜੇ ਝੰਡੇ ਨਾਲ ਅਸੀਂ ਫੋਟੋ ਲਵਾਉਣੇ ਆ ਉਹ ਬਣਿਆ ਕਿਵੇਂ? ਉਹ ਝੰਡਾ ਇਹਨਾਂ ਲਈ ਇੱਕ ਮਾਣ ਦਾ ਕਾਰਨ, ਪ੍ਰਾਊਡ ਦਾ ਕਾਰਨ ਬਣਿਆ ਕਿਵੇਂ? ਤੇ ਉਹ ਝੰਡੇ ਨੂੰ ਹਾਸਲ ਕਰਨ ਦੇ ਲਈ ਇਹਨਾਂ ਨੇ ਕਿੱਡੀ ਵੱਡੀ ਜਦੋਜਹਿਦ ਕੀਤੀ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ। 1777-76 ਦੇ ਵਿੱਚ ਅਮਰੀਕਾ ਆਜ਼ਾਦ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ। ਤੇ ਇੱਕ ਬਹੁਤ ਤਕੜੀ ਜਿਹੜੀ ਜੰਗ, ਬਹੁਤ ਤਕੜੀ ਜਦੋਜਹਿਦ ਤੋਂ ਬਾਅਦ ਅਮਰੀਕਾ ਨੂੰ ਇਹ ਕਹਿਣਾ ਪਿਆ ਕਿ ਹੁਣ ਭਾਈ ਸਾਡੀਆਂ ਜਿਹੜੀਆਂ 13 ਕਲੋਨੀਆਂ ਨੇ ਉਹ ਬ੍ਰਿਟਿਸ਼ਰਸ ਦੇ ਅੰਡਰ ਨਹੀਂ ਰਹਿਣਗੀਆਂ। ਤੇ ਉਹ ਇੱਕ ਐਲਾਨ ਸੀ। ਸੋ ਇੱਕ ਇਹ ਵੀ ਜਿਵੇਂ ਤੁਸੀਂ ਜ਼ਿਕਰ ਕਰਦੇ ਹੁੰਦੇ ਨਾ ਕਿ ਇੱਕ ਹੁੰਦੀ ਅੱਧੀ ਆਜ਼ਾਦੀ ਜਿਹੜੀ ਕਿਸੇ ਨੇ ਆਪ ਛੱਡ ਦੇਣੀ ਕਿ ਆ ਲਓ ਭਾਈ ਆਪਦੀ ਆਜ਼ਾਦੀ ਦਾ ਨਿੱਘ ਮਾਣ ਲਓ। ਇੱਕ ਹੁੰਦੀ ਆਪਦੇ ਹੱਥੀਂ ਆਜ਼ਾਦੀ ਲੈਣੀ ਆਪਣੀ ਜ਼ਰੂਰਤ ਤੇ, ਆਪਣੇ ਦਮ ਤੇ। ਅਮਰੀਕਾ ਨੇ ਉਹ ਆਜ਼ਾਦੀ ਹਾਸਲ ਕੀਤੀ ਵੀ ਹੈ। ਅਮਰੀਕਾ ਨੇ ਉਸ ਪਲ ਨੂੰ ਮਾਣਿਆ ਹੋਇਆ ਕਿ ਆਪਦੇ ਦਮ ਦੇ ਉੱਤੇ ਆਪਦੇ ਮੁਕਾਮ ਕਿਵੇਂ ਹਾਸਲ ਕਰੀਦੇ ਆ। ਇਸੇ ਕਰਕੇ ਅਮਰੀਕੀ ਜਿਹੜੇ ਇੱਥੋਂ ਦੇ ਖਾਸ ਕਰਕੇ ਲੋਕ ਨੇ ਨਾ, ਵੈਸੇ ਤਾਂ ਚਲੋ ਆਪਾਂ ਤਾਂ ਸਾਰੇ ਪ੍ਰਵਾਸੀ ਆ, ਪਰ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਲਈ 4 ਜੁਲਾਈ ਦਾ ਮਹੱਤਵ ਬਹੁਤ ਵੱਡਾ ਹੈ। ਉਹ ਇਸ ਦਿਨ ਨੂੰ ਐਵੇਂ ਨਹੀਂ ਜਾਣਦੇ। ਉਹਨਾਂ ਨੂੰ ਲੱਗਦਾ, ਉਹਨਾਂ ਨੂੰ ਇਹ ਅਹਿਸਾਸ ਕਰਦੇ ਹੋ ਕਿ ਯਾਰ ਹਾਂ ਇਹ ਉਹ ਦਿਨ ਹੈ ਜਿਸ ਦਿਨ ਅਸੀਂ ਆਜ਼ਾਦ ਹੋਏ ਹਾਂ ਤੇ ਆਜ਼ਾਦੀ ਮਾਣਨ ਦਾ ਅਸੀਂ
ਸਬੱਬ ਬਣਿਆ, ਆਜ਼ਾਦੀ ਦਾ ਨਿੱਘ ਅਸੀਂ ਹੁਣ ਮਾਣ ਸਕਦੇ ਹਾਂ। ਤੇ ਪਰ ਆਪਾਂ ਚਲੋ ਆਦਤਾਂ ਕਹਿ ਲਓ ਜਾਂ ਕਹਿ ਲਓ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਜਾਂ ਸਾਡੀਆਂ ਆਦਤਾਂ ਦਾ ਹਿੱਸਾ ਵਾ ਕਿ ਅਸੀਂ ਸਿਰਫ ਖਾਣ ਪੀਣ ਨੂੰ ਹੀ ਸਮਝ ਲੈਂਦੇ ਹਾਂ। ਠੀਕ ਹੈ, ਖਾਣਾ ਪੀਣਾ ਵੀ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅੰਗ ਹੈ, ਪਰ ਜਿਸ ਸਿਸਟਮ ਤੋਂ ਅਸੀਂ ਲਾਭ ਲੈ ਰਹੇ ਹਾਂ, ਜਿਸ ਸਿਸਟਮ ਤੋਂ ਅਸੀਂ ਕਮਾਈ ਖਾ ਰਹੇ ਹਾਂ, ਜਿਸ ਸਿਸਟਮ ਦੇ ਨਾਲ ਅਸੀਂ ਇੱਥੇ ਗੁਜ਼ਰ ਬਸਰ ਨਹੀਂ ਕਰਦੇ ਬਲਕਿ ਮਗਰਲੇ ਲੋਕਾਂ ਦਾ ਵੀ ਗੁਜ਼ਰ ਬਸਰ ਕਰਦੇ ਹਾਂ, ਜਿਸ ਸਿਸਟਮ ਦੇ ਵਿੱਚ ਅਸੀਂ ਲਿਆਉਣਾ ਚਾਹੁੰਦੇ ਹਾਂ ਆਪਦਿਆਂ ਨੂੰ ਕਿਸੇ ਵੀ ਤਰੀਕੇ ਨਾਲ, ਤੇ ਉਹ ਸਿਸਟਮ ਨੂੰ ਜਦੋਂ ਉਹਦਾ ਦਿਨ ਆਉਂਦਾ ਉਹਦੇ ਅਸੀਂ ਕਹਿੰਦੇ ਉਹਦੇ ਅਸੀਂ ਸੁਸਤੀ ਮਾਰ ਜਾਂਦੇ ਹਾਂ। ਇਹ ਸਾਡੇ ਲਈ ਚੰਗੀ ਗੱਲ ਨਹੀਂ ਜੀ। ਜੀ ਜੀ ਬਿਲਕੁਲ। ਦੇਖੋ, ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਜਾਨਾਂ ਦਿੱਤੀਆਂ, ਜਿਨ੍ਹਾਂ ਦੇ ਪੁੱਤ ਚਲੇ ਗਏ, ਜੀ ਜੀ ਹਨਾ, ਉਹਨਾਂ ਦੇ ਤੁਸੀਂ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਢਾ ਕੇ ਖੜ ਜਾਇਆ ਕਰੋ। ਉਹਨਾਂ ਦੇ ਨਾਲ ਦੇ ਵਿੱਚ ਕਈਆਂ ਨੂੰ ਆਪਾਂ ਜਾਣਦੇ ਹਾਂ, ਅਗਰ ਕੱਲੀ ਫੋਟੋ ਖਿਚਾਉਣ ਦੇ ਵਿੱਚ ਨਾ ਰਿਹਾ ਕਰੋ। ਜੀ ਜੀ ਕਦੇ ਦੁੱਖ ਦੇ ਵਿੱਚ ਵੀ ਨਾ ਥੋੜਾ ਜਿਹਾ ਸ਼ਰੀਕ ਹੋਇਆ ਕਰੋ। ਉਹਨਾਂ ਨੂੰ ਤਾਂ ਦੁੱਖ ਹੀ ਹੁੰਦਾ ਹੈ, ਆਜ਼ਾਦੀ ਤਾਂ ਅਸੀਂ ਮਾਣਦੇ ਹਾਂ। ਬਿਲਕੁਲ ਬਿਲਕੁਲ ਜੀ। ਕੁਲਦੀਪ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਪਰਮੀਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਲੋਕਾਂ ਨੂੰ ਗਾਈਡ ਕਰ ਰਹੇ ਹੋ। ਬਹੁਤ ਇੱਕ ਹੈ ਵੀ ਯੂਨੀਵਰਸਲ ਟਰੁਥ ਹੈ ਕਿ ਜਿਸ ਦੇਸ਼ ਦੇ ਵਿੱਚ ਅਸੀਂ ਆਏ ਹਾਂ, ਕਹਿੰਦੇ ਨਾ ਜਿਸ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਤੱਕੀਦਾ। ਔਰ ਇਹ ਸਾਡੀ ਕਿਸਮਤ ਆ ਕਿ ਅਸੀਂ ਜਦੋਂ ਆਏ ਹਾਂ, ਸਾਨੂੰ ਉਹਨਾਂ ਦੇ ਕਹਿੰਦੇ ਰੋਮਨਸ ਡੂ ਐਜ਼ ਰੋਮਨਸ ਡੂ, ਬਲ ਜਿੱਦਾਂ ਸਾਨੂੰ ਜਿਸ ਦੇਸ਼ ਵਿੱਚ ਰਹੀਏ ਉਹਦਾ ਸਾਨੂੰ ਸਾਰਾ ਕੁਛ ਸਾਨੂੰ ਬੜਾ ਖੁਸ਼ਕਿਸਮਤ ਨਾਲ ਔਰ ਬੜੇ ਚੰਗੇ ਤਰੀਕੇ ਨਾਲ ਸਾਨੂੰ ਮਨਾਉਣਾ ਚਾਹੀਦਾ। ਵਾਕਈ ਕੱਲ 4 ਜੁਲਾਈ ਸੀ, ਸਾਰਿਆਂ ਨੂੰ ਵਧਾਈਆਂ ਦਿੱਤੀਆਂ ਮਿੱਤਰਾਂ ਦੋਸਤਾਂ ਨੂੰ। ਤੇ ਬਹੁਤ ਜ਼ਿਆਦਾ ਤੁਸੀਂ ਦੱਸਿਆ ਵੀ ਸਾਡਾ ਪੰਜਾਬੀ ਸ਼ੁਰੂਆਤੀ ਪਕੌੜਿਆਂ ਤੋਂ ਹੁੰਦੀ ਹੈ, ਖਾਣ ਪੀਣ ਨੂੰ ਬੜਾ ਆਨੰਦ ਮਾਣਿਆ। ਇਹ ਇੱਕ ਸਾਨੂੰ ਸਾਡੇ ਮਨ ਨੂੰ ਸਕੂਨ ਮਿਲਦਾ ਕਿਉਂਕਿ ਅਸੀਂ ਜਿੱਥੇ ਆਏ ਹਾਂ ਸਾਨੂੰ ਇਹਨੇ ਕਿੰਨਾ ਕੁਛ ਦਿੱਤਾ, ਉਹ ਦੱਸਣ ਤੋਂ ਬਾਅਦ ਦੀ ਗੱਲ ਹੈਗੀ ਆ। ਅਸੀਂ ਉਹਨੂੰ ਮਾਣੀਏ ਵੀ, ਉਹਦਾ ਨਿੱਘ ਵੀ ਮਾਣੀਏ। ਨਿੱਘ ਤਾਂ ਹੀ ਮਾਣ ਸਕਦੇ ਹਾਂ ਜੇਕਰ ਅਸੀਂ ਉਹਨੂੰ ਫੋਲੋ ਕਰਦੇ ਹਾਂ ਜਾਂ ਉਹਨਾਂ ਨੂੰ ਅਸੀਂ ਖੁਸ਼ਕਿਸਮਤ ਦੇ ਨਾਲ ਚੰਗੇ ਲਹਿਜੇ ਨਾਲ ਮਨਾਉਂਦੇ ਹਾਂ। ਉਹ ਤੁਹਾਡਾ ਬਹੁਤ ਵਧੀਆ ਵਿਸ਼ਾ ਆ, ਤੁਸੀਂ ਜੋ ਜਾਗਰੂਕ ਕਰਦੇ ਆ, ਸਾਨੂੰ ਸਿੱਖਣਾ ਵੀ ਚਾਹੀਦਾ ਤੁਹਾਡੇ ਕੋਲ ਕੁਛ। ਬਹੁਤ ਧੰਨਵਾਦ। ਬਸ ਇੰਨੀ ਗੱਲ। ਥੈਂਕ ਯੂ ਜੀ, ਥੈਂਕ ਯੂ। ਜੋ ਕਰਨਾ ਚਾਹੀਦਾ ਸਾਡੇ ਫਰਜ਼ ਆ, ਉਹਨਾਂ ਦੀ ਕਰਾਲ ਤਾਂ ਆਪਾਂ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਕੁਲਦੀਪ ਅਟਵਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਮੈਂ ਯੂਨੀਵਰਸਿਟੀ ਮੈਨੇਜਮੈਂਟ ਤੋਂ ਬੋਲ ਰਿਹਾ ਹੈਗਾ। ਜੀ ਕੁਲਦੀਪ। ਔਰ ਜਿਸ ਟੌਪਿਕ ਤੇ ਆਪਣੀ ਗੱਲ ਹੋ ਰਹੀ ਹੈਗੀ ਆ, 2 ਇਵੈਂਟਸ ਹੋਈਆਂ ਜੀ। ਫਸਟ ਤਾਂ ਜੁਲਾਈ 3 ਨੂੰ ਮੈਂ ਸ਼ਾਪਿੰਗ ਸੈਂਟਰ ਸੈਮਸੰਗ ਬਾਹਰ ਨਿਕਲੇ, ਪਾਰਕਿੰਗ ਲਾਟ 'ਚ ਕਾਰ ਪਾਰਕ ਕੀਤੀ, ਟਰੰਕ ਖੋਲਿਆ ਜਿੱਦਾਂ ਤੁਸੀਂ ਸੁਣ ਰਿਹਾ ਸੀ। ਤਾਂ ਇੱਕ ਕਾਰ ਮੇਰੇ ਕੋਲ ਆਈ ਔਰ ਜੰਗ ਕੁੜੀ ਨੇ ਵਿੰਡੋ ਖੋਲੀ and she goes, you speak Spanish or English? I said, English, you know. So मैंने कहते I have a ring for you. Okay. I have a gold ring for you. I said, I don't need it. जी जी. So she started arguing to give me. I said, why did you? I said, I don't need it, you know. And she said, I'm out of gas. She wanted me to pull my wallet or something. I said, no. And she took off. That was the first part. I was wondering there must be some scam going, and which is true now. I hear that ਉਹਨਾਂ ਨੂੰ ਕੁਝ ਹੋਰ ਲੋਕਾਂ ਨੂੰ ਵੀ ਮਿਲੇ ਹੈਗੇ ਆ। ਔਰ ਦੂਸਰਾ ਹੈਗਾ 4th ਜੁਲਾਈ ਮਨਾਉਣ ਦਾ ਭੈਣ ਜੀ। ਅਸੀਂ ਮੈਂ ਤਕਰੀਬਨ 76 ਚ ਆਇਆ ਸੀਗਾ, ਸਾਡੀ ਫੈਮਿਲੀ 20 ਚ ਆਈ ਸੀਗੀ। ਹਾਂਜੀ ਓਕੇ। ਅਸੀਂ ਉਹ ਸਾਡੇ ਮੇਰਾ ਲੜਕੇ ਨੇ ਔਰ ਉਹਦਾ ਫਰੈਂਡ ਜੇਕਬ ਪਲੈਟਰ, ਉਹਦੇ ਹਾਈ ਸਕੂਲ ਇਕੱਠੇ ਪੜ੍ਹੇ ਹੈਗੇ ਆ। ਦੋਨਾਂ ਨੇ ਸਾਡੀ ਮੇਨ ਕਾਉਂਟੀ ਸਟਰੀਟ ਤੇ ਪ੍ਰੋਪਰਟੀ ਹੈਗੀ ਆ, ਔਰਚਰਡ ਹੈਗਾ, ਉੱਥੇ ਉਹਨੇ ਝੰਡੇ ਲਈ ਅਰੇਂਜ ਕੀਤਾ। ਹਾਂਜੀ, ਅਮਰੀਕਨ ਫਲੈਗ ਲਈ ਕਰਕੇ ਉਹ ਲਾਇਆ ਔਰ ਲੋਕਾਂ ਦੇ ਕਮੈਂਟਸ ਆਉਣੇ ਸ਼ੁਰੂ ਹੋ ਗਏ। ਹਾਂਜੀ, ਔਰ ਫਿਰ ਆਪਣੇ ਬੰਦੇ ਜਿੱਦਾਂ ਹੁੰਦੇ ਹੈਗੇ ਕਹਿੰਦੇ ਤੁਸੀਂ ਆਪਣਾ ਨਹੀਂ ਲਾਇਆ। ਮੈਂ ਕਿਹਾ ਸਾਡਾ ਤਾਂ ਮੁਲਕ ਹੀ ਇਹ ਹੈਗਾ। ਓਕੇ, ਸਮਝਿਆ ਨਾ। ਓਕੇ, ਤੇ ਥੱਲੇ ਲਾ ਲੈਂਦੇ। ਮੈਂ ਕਿਹਾ ਉਹ ਤਾਂ ਘਟਿਆਪਨ ਦਿਖਾ ਲੈਣ ਦੀ ਲੋੜ ਹੁੰਦੀ ਹੈ ਜਦੋਂ ਉਹ ਸਾਡਾ ਹੈ ਹੀ ਨਹੀਂ, ਇੱਥੋਂ ਆ ਗਏ ਹੈਗੇ। ਆਈ ਡੋਨਟ ਰਿਮੈਂਬਰ ਦੈਟ। ਹਾਂਜੀ, ਅਸੀਂ ਉੱਥੇ ਦੀ ਸਿਟੀਜ਼ਨਸ਼ਿਪ ਛੱਡ ਦਿੱਤੀ, ਸਾਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ। ਐਗਜ਼ੈਕਟਲੀ ਭੈਣ ਜੀ, ਆ ਗਏ ਨਾ। ਜੇ ਇਹਨੇ ਤੰਗੀ ਮੂਹਰੇ ਨਾ ਦੱਸਦੇ ਹੁੰਦੇ ਤਾਂ ਬਹੁਤ ਫੋਰਚੂਨੇਟ ਹੈਗੀ ਕਿ ਇੰਨਾ ਚਿਰ ਪਹਿਲਾਂ ਆ ਗਏ। ਹਾਂਜੀ, ਔਰ ਸਾਡੇ ਬਜ਼ੁਰਗਾਂ ਦੇ ਵਿੱਚ ਦੂਰਦਰਸ਼ੀ ਸੀਗੀ। ਉਹਨੇ ਦੇਖਿਆ ਕਿ ਇੱਥੇ ਕੀ ਸਿਚੁਏਸ਼ਨ ਹੈਗੀ ਆ, ਔਰ ਅਸੀਂ ਵੀ ਨਹੀਂ ਸਮਝਦੇ। ਅਸੀਂ ਉੱਥੇ DC ਲੱਗੇ ਹੁੰਦੇ, SP ਲੱਗੇ, ਉਹਦਾ ਕੋਈ ਮੀਨਿੰਗ ਲੈਸ ਸੀਗਾ। ਜੋ ਅਸੀਂ ਇੱਥੇ ਫਰੀਲੀ ਰਹਿ ਰਹੇ ਹਾਂ, ਜੋ ਕਰਨਾ ਚਾਹੁੰਦੇ ਕਰ ਰਹੇ ਹਾਂ, ਸਾਡੇ ਬੱਚੇ ਸਭ ਕੁਛ ਫਰੀਡਮ ਨਾਲ ਕਰ ਰਹੇ ਆ, ਇੱਜ਼ਤ ਨਾਲ ਰਹਿ ਰਹੇ ਆ। ਹਾਂਜੀ, ਸੋ ਮੈਂ ਇਹੀ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਮੈਂ ਫਿਰ ਜਾ ਕੇ ਆਪਣੀਆਂ ਪ੍ਰਾਪਰਟੀਆਂ ਗਏ, ਜਿਹੜੇ ਨੀਬਰਸ ਗੋਰੇ ਹੈਗੇ ਆ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਕੰਗ੍ਰੈਚੁਲੇਟ ਕੀਤਾ। ਹਾਂਜੀ, ਸੋ ਏਦਾਂ ਹੋਈ ਨਹੀਂ ਕਿ ਅਸੀਂ ਆਪਣਾ ਹੀ ਕਰੀ ਜਾਓ। ਹਾਂਜੀ, ਉਹ ਕਰਦੇ ਹੈਗੇ ਆ, ਪਰ ਉਹ ਵੀ ਜ਼ਰੂਰੀ ਹੈਗਾ, ਪਰ ਇਹ ਬਹੁਤ ਜ਼ਰੂਰੀ ਹੈ। ਜੀ ਜੀ, ਧੰਨਵਾਦ। ਜਿਸ ਮੁਲਕ ਦੇਸ਼ ਚ ਰਹਿੰਦੇ ਆ
ਉਹੋ ਜਿਹਾ ਪੇਸ ਬਣਾਓ, ਉਦਾਂ ਦਾ ਕਰੋ ਕੰਮ। ਹਾਂਜੀ ਬਿਲਕੁਲ ਥੈਂਕ ਯੂ ਜੀ, ਥੈਂਕ ਯੂ ਭੈਣ ਜੀ। ਓਕੇ ਬ੍ਰਦਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਅਸੀਂ ਸਾਰਿਆਂ ਨੇ ਪ੍ਰਵਾਸ ਕੀਤਾ ਤੇ ਪ੍ਰਵਾਸ ਪਿੱਛੇ ਸਾਰਿਆਂ ਦੀਆਂ ਮਜਬੂਰੀਆਂ ਹੀ ਰਹੀਆਂ, ਕਿਸੇ ਦੀਆਂ ਆਰਥਿਕ ਤੇ ਕਿਸੇ ਦੀਆਂ ਉੱਥੋਂ ਦੀਆਂ ਸਮਾਜਿਕ ਜਿਸ ਸੰਦਰਭ ਦੇ ਵਿੱਚ ਆਪਾਂ ਉਸ ਦੌਰ ਦੀ ਗੱਲ ਕਰਦੇ ਹਾਂ, ਤੇ ਕਈਆਂ ਨੂੰ ਉਹਨਾਂ ਚੀਜ਼ਾਂ ਕਰਕੇ ਵੀ ਬਥੇਰੀ ਲੱਖਾਂ ਦੁਨੀਆਂ ਜਿਨ੍ਹਾਂ ਨੂੰ ਉੱਥੋਂ ਪਰਿਵਾਰ ਛੱਡਣੇ ਪਏ, ਆਪਣੇ ਬੱਚੇ ਛੱਡਣੇ ਪਏ, ਆਪਣੀਆਂ ਧਰਮ ਪਤਨੀਆਂ ਉੱਥੋਂ ਛੱਡ ਕੇ ਫੇਰ ਆਉਣਾ ਪਿਆ ਇਹਨਾਂ ਮੁਲਕਾਂ ਦੇ ਵਿੱਚ। ਸੋ ਹਰ ਤਰ੍ਹਾਂ ਦੀਆਂ ਮਜਬੂਰੀਆਂ ਦੇ ਵਿੱਚੋਂ ਅਸੀਂ ਨਿਕਲ ਕੇ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਹਾਂ, ਤੇ ਇਹਨਾਂ ਮੁਲਕਾਂ ਨੇ ਸਾਨੂੰ ਦੱਸਿਆ ਕਿ ਬੰਦਾ ਕੀ ਹੁੰਦਾ, ਬੰਦੇ ਦੇ ਕੀ ਜਿਹੜੇ ਹੱਕ ਹਕੂਕ ਨੇ, ਤੇ ਇੱਥੇ ਅਸੀਂ ਨਿੱਘ ਵੀ ਮਾਣਿਆ, ਆਜ਼ਾਦੀ ਦਾ ਵੀ, ਆਰਥਿਕ ਆਜ਼ਾਦੀ ਦਾ ਨਿੱਘ ਵੀ ਮਾਣ ਰਹੇ ਹਾਂ। ਔਰ ਮੇਰੇ ਖਿਆਲ ਹੈ ਬਲਵਿੰਦਰ ਜੀ ਕਿ ਆਰਥਿਕਤਾ ਦੇ ਮਾਮਲੇ ਦੇ ਵਿੱਚ ਤਾਂ ਪੰਜਾਬੀ ਇੰਨੇ ਕੁ ਹਿੰਮਤੀ ਹੈ, ਇੰਨਾ ਕੁ ਦਲੇਰ ਹੈ ਕਿ ਦੂਜੇ ਭਾਈਚਾਰਿਆਂ ਨਾਲੋਂ, ਕਈਆਂ ਨਾਲੋਂ ਜਦੋਂ ਇੱਥੇ ਹਾਲਾਤ ਵੇਖੀਦਾ ਤਾਂ ਕਿਸੇ ਵੀ ਪੰਜਾਬੀ ਭਰਾ ਦੀ ਆਪਾਂ ਆਰਥਿਕ ਮਾਇਕ ਹਾਲਤ ਅੱਜ ਤੱਕ ਮਾੜੀ ਨਹੀਂ ਦੇਖੀ, ਕਿਉਂਕਿ ਮਿਹਨਤੀ ਨੇ ਔਰ ਦਿਨ ਪਰ ਰਾਤ ਜੇਠ ਹਾੜਾਂ ਦੀ ਕਦੇ ਪਰਵਾਹ ਨਹੀਂ ਕੀਤੀ, ਕਦੇ ਜਨਵਰੀ ਫਰਵਰੀ ਦੀ ਪਰਵਾਹ ਨਹੀਂ ਕੀਤੀ, ਕਦੇ ਬਰਫ਼ਾਂ ਦੀ ਪਰਵਾਹ ਨਹੀਂ ਕੀਤੀ, ਕਦੇ ਇਹ ਨਹੀਂ ਪਰਵਾਹ ਕੀਤੀ ਕਿ ਕਿੰਨੇ ਦਿਨ ਟਰੱਕਾਂ ਦੇ ਉੱਤੇ ਮਿਹਨਤ ਕਰਦੇ ਆ। ਕਦੇ ਖੇਤਾਂ ਦੇ ਵਿੱਚ ਆਪਾਂ ਦੇਖਿਆ ਕਿ ਪਹਿਲਾਂ ਤਾਂ ਇੰਨੇ ਸਾਧਨ ਨਹੀਂ ਸੀਗੇ, ਅਨੁਸਾਰ ਖੇਤਾਂ ਦੇ ਵਿੱਚ ਹੀ ਕੰਮ ਕੀਤਾ ਲੋਕਾਂ ਨੇ, ਵਕਤ ਜ਼ਾਲੇ, ਪਰ ਬਾਵਜੂਦ ਇਹਦੇ ਹਿੰਮਤ ਦਾ, ਮਿਹਨਤ ਦਾ ਪੱਲਾ ਨਹੀਂ ਛੱਡਿਆ। ਔਰ ਬੜੇ ਸੋਹਣਾ ਇੱਕ ਲਾਈਫ ਸਟਾਈਲ ਜਿਹਨੂੰ ਅੱਜ ਆਪਾਂ ਕਹਿ ਦਿੰਦੇ ਹਾਂ, ਬੜੀ ਸੋਹਣੀ ਜ਼ਿੰਦਗੀ ਇਹਦੇ ਇੱਥੋਂ ਦੇ ਸਿਸਟਮ ਨੇ, ਇੱਥੋਂ ਦੇ ਮੁਲਕਾਂ ਨੇ ਦਿੱਤੀ ਹੈ। ਔਰ ਇੱਥੇ ਹੀ ਨਹੀਂ ਜ਼ਿੰਦਗੀ ਵਧੀਆ, ਲੋਕਾਂ ਨੇ ਉੱਥੋਂ ਦੀ ਵੀ ਘਰਾਂ ਦੀ ਗਰੀਬੀ ਆਪਦੀ ਜਿਹੜੀ ਆ ਉਹ ਜਿਹੜਾ ਪੰਜਾਬ ਦਿਸਦਾ ਆ ਜੀ, ਉਹ ਇੱਥੋਂ ਦੇ ਬਾਹਰਲੇ ਲੋਕਾਂ ਨੇ ਜਾਂ ਇੱਥੇ ਹੋਣ ਜਾਂ ਹੋਰ ਕੰਟਰੀਆਂ ਦੇ ਵਿੱਚ ਹੋਣ ਜੀ, ਉਹਨਾਂ ਦੀ ਬਦੌਲਤ ਕਰਕੇ ਹੋਇਆ, ਬਿਲਕੁਲ ਪਿੰਡਾਂ ਦੀਆਂ ਸ਼ਕਲਾਂ ਬਦਲ ਦਿੱਤੀਆਂ ਜੀ ਜੀ NRIਆਂ ਨੇ। ਔਰ ਦੇਖੋ ਇੱਥੇ ਵੀ ਮੈਂ ਇੱਕ ਗੱਲ ਹੋਰ ਤੁਹਾਡੀ ਗੱਲ ਦੇ ਵਿੱਚ ਐਡ ਕਰਨੀ ਚਾਹੁੰਦਾ, NRIਆਂ ਨੇ ਇਕੱਲੇ ਪਿੰਡਾਂ ਦੇ ਮੁਹਾਂਦਰੇ, ਪਿੰਡਾਂ ਦੀਆਂ ਸ਼ਕਲਾਂ ਨਹੀਂ ਬਦਲੀਆਂ, ਉੱਥੋਂ ਦੇ ਭਾਵੇਂ ਟੂਰਨਾਮੈਂਟ ਹੋਣ, ਭਾਵੇਂ ਕੋਈ ਹੋਵੇ, ਉੱਥੇ ਵੀ ਪੈਸਾ ਦਿੱਤਾ, ਕੁੜੀਆਂ ਦੇ ਵਿਆਹ ਕਰਨੇ ਸੀ, ਗਰੀਬ ਕੁੜੀਆਂ ਦੇ, ਉਹਨਾਂ ਨੂੰ ਸ਼ਗਨ ਦੇਣੇ ਸੀ, ਜਾਂ ਹੋਰ ਉੱਥੇ ਵੀ ਰੋਲ ਅਦਾ ਕੀਤਾ, ਧਾਰਮਿਕ ਮਾਮਲਿਆਂ ਦੇ ਵਿੱਚ ਵੀ ਰੋਲ ਅਦਾ ਕੀਤਾ। ਸੋ ਅੱਜ ਬੇਸ਼ੱਕ ਜੋ ਮਰਜ਼ੀ ਕਹੀ ਚੱਲੋ, ਪਰ ਅਕਾਲੀ ਕਾਂਗਰਸ ਸਿਸਟਮ ਬਦਲਣ ਦੇ ਵਿੱਚ ਵੀ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਇਸ ਤਰ੍ਹਾਂ ਨਾਲ ਜਾਗ੍ਰਿਤੀ ਤਾਂ ਦੇਖੋ ਆਈ ਹੈ, ਪੈਸਾ ਵੀ ਬਥੇਰਾ ਭੇਜਿਆ ਤੇ ਜਾਗ੍ਰਿਤੀ ਬਥੇਰੀ ਭੇਜੀ ਹੈ। ਪਰ ਇੱਥੇ ਮੈਂ ਪਰ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਇੱਥੋਂ ਦੇ ਸਿਸਟਮ ਦੇ ਮਸਲੇ ਦੇ ਵਿੱਚ ਆਪਾਂ ਕਈ ਵਾਰੀ ਅਵੇਸਲੇ ਦੇਖਦੇ ਹਾਂ, ਜਿਵੇਂ ਬਾਈ ਹੁਣੀ ਕਹਿ ਰਹੇ ਸੀ ਵੀ ਬੇਰੀਏ ਗਏ ਤਾਂ ਸੀਗੇ ਪਰੇਡ ਦੇ ਵਿੱਚ, ਪਰ ਉੱਥੇ ਕੋਈ ਆਪਣੇ ਹਾਂਜੀ ਨਾ ਮਾਤਰ ਸੀ ਗਿਣਤੀ। ਪਰ ਹਾਲਾਂਕਿ ਇੱਕ ਭੈਣ ਜੀ ਪਿਛਲੇ ਐਤਵਾਰ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਤਾਂ ਪਾਰਕਿੰਗ ਨਹੀਂ ਸੀ ਮਿਲਦੀ। ਜੀ 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 ਜੀ, ਕਿਉਂਕਿ ਉੱਥੇ ਵੀ ਜਿਸ ਦੇਸ਼ ਦੇ ਵਿੱਚ ਆਏ ਆ ਨਾ, ਆਪਾਂ ਨੂੰ ਸੁੱਖ ਸਹੂਲਤਾਂ ਮਿਲ ਗਈਆਂ ਆ ਜਾਂ ਅਸੀਂ ਸਿਟੀਜ਼ਨ ਹੀ ਬਣ ਗਏ ਆ, ਤਾਂ ਫਿਰ ਦੂਜੇ ਝੰਡੇ ਦਾ ਤਾਂ ਮਤਲਬ ਕੋਈ ਨਹੀਂ ਹੈਗਾ। ਜੀ ਜੀ ਬਿਲਕੁਲ, ਮਤਲਬ ਹੀ ਕੋਈ ਨਹੀਂਗਾ। ਤੁਸੀਂ ਦੇਖਦੇ ਆ ਕਈਆਂ ਨੇ ਲਾਏ ਹੋਏ ਆ, ਆਪਣੀ ਮਰਜ਼ੀ ਆ ਉਹਨਾਂ ਦੀ, ਉਹਨਾਂ ਨੇ ਲਾਏ ਹੋਏ ਆ ਜੀ। ਦੱਸਣਾ ਕੀ ਚਾਹੁੰਦੇ ਆ, ਜਾਂ ਤੁਸੀਂ ਇੰਡੀਅਨ ਆ ਜਾਂ ਤੁਸੀਂ ਅਮਰੀਕਨ ਆ, ਇਹ ਤੁਹਾਡੀ ਮਰਜ਼ੀ ਹੈਗੀ ਆ ਨਾ। ਕਈਆਂ ਨੇ ਬਹੁਤ ਵੱਡੇ ਲਾਏ ਹੋਏ ਆ, ਤੇ ਤੁਸੀਂ ਦੂਜਾ ਵੀ ਲਾ ਲੈਂਦੇ, ਤੁਹਾਨੂੰ ਸ਼ਰਮ ਆਉਂਦੀ ਆ ਇਹ ਲਾਉਂਦਿਆਂ ਨੂੰ। ਪਹਿਲੀ ਤਾਂ ਗੱਲ ਇਹ ਆ, ਤੁਸੀਂ ਸਿਟੀਜ਼ਨਸ਼ਿਪ ਲਈ ਆ, ਉਹ ਸਿੱਟ ਦਿੱਤਾ, ਉਹ ਤੁਹਾਡਾ ਪਾਸਪੋਰਟ ਹੀ ਨਹੀਂ ਕੰਮ ਆਉਣਾ ਇੰਡੀਆ ਵਾਲਾ ਜੀ, ਕਿਉਂਕਿ ਤੁਸੀਂ ਲੀਗਲੀ ਉੱਥੋਂ ਦਾ ਸਾਰਾ ਕੁਝ ਛੱਡ ਚੁੱਕੇ ਆ। ਉਹ ਵੱਖਰੀ ਗੱਲ ਆ ਵੀ ਕੋਈ ਕਈਆਂ ਦੀ ਪੋਲਿਟਿਕਸ ਦੇ ਵਿੱਚ ਕੁਛ ਨਾ ਕੁਛ ਹੈਗਾ, ਰੈੱਡ ਕਾਰਪਟ ਲਾ ਲੈਂਦੇ ਆ, ਇੱਧਰ ਉੱਧਰ ਤੁਸੀਂ ਕਈ ਕੁਛ ਕਰਦੇ ਆ, ਜੇ ਤੁਸੀਂ ਲਾ ਦੇਖਦੇ ਨਾ ਉੱਥੇ ਕੁਛ ਨਹੀਂ ਕਰ ਸਕਦੇ ਹੁੰਦੇ ਜੀ। ਬਿਲਕੁਲ, ਅਸੀਂ ਇਸ ਦੇਸ਼ ਦੇ ਸਿਟੀਜ਼ਨ ਬਣਨ ਦੇ ਲਈ ਬੜੇ ਜੱਫਰ ਜਾਲਦੇ ਆ, ਬੜਾ ਕੁਛ ਕਰਦੇ ਆ, ਬੜੇ ਟੈਸਟ ਪਾਸ ਕਰਦੇ ਆ, ਬੜੇ ਔਖੇ ਹੁੰਦੇ ਆ। ਤੁਸੀਂ ਜਿਹੜੀ ਖਬਰ ਕੀਤੀ ਆ, ਹੁਣ ਕੋਈ ਬਣਿਆ ਕਰੂਗਾ। ਹਾਂਜੀ, ਅੱਜ ਸਵੇਰੇ ਉਹਨਾਂ ਨੇ ਕੁਛ ਚੀਜ਼ਾਂ ਜਿਹੜੀਆਂ ਬਦਲੀਆਂ ਨੇ। ਹਾਂਜੀ, ਤੇ ਚਲੋ ਵਧੀਆ, ਕਈ ਵਾਰੀ ਚੇਂਜਸ ਆ ਜਿਹੜੀਆਂ ਆਉਣੀਆਂ ਵੀ ਚਾਹੀਦੀਆਂ। ਪਹਿਲਾਂ ਲੋਕੀ ਪੜ੍ਹੇ ਲਿਖੇ ਘੱਟ ਹੁੰਦੇ ਸੀ, ਹੁਣ ਤਾਂ ਸਾਰੇ ਪੜ੍ਹੇ ਲਿਖੇ ਆ। ਹਾਂ, ਹੁਣ ਤਾਂ ਬਹੁਤ ਹੀ ਜ਼ਿਆਦਾ ਲੋਕ ਪੜ੍ਹੇ ਲਿਖੇ ਆ ਜੀ। ਤੇ ਚਲੋ, ਪਰ ਜਿਸ ਵੀ ਕੰਟਰੀ ਵਿੱਚ ਜਾਂਦੇ ਆ ਨਾ, ਜਿਸ ਵੀ ਕੰਟਰੀ 'ਚ ਜਾਂਦੇ ਆ, ਉਹਦੇ ਰੂਲਸ ਨੂੰ ਫੋਲੋ ਕਰਨਾ ਸਾਡਾ ਫਰਜ਼ ਬਣਦਾ ਆ। ਹਾਂਜੀ, ਜੇ ਤੁਸੀਂ ਇੱਥੇ ਦੇ ਸਿਟੀਜ਼ਨ ਹੋ ਕੇ ਉੱਥੇ ਇੰਡੀਆ 'ਚ ਜਾਂ ਪੰਜਾਬ ਦੇ ਵਿੱਚ ਜਾਂਦੇ ਆ, ਤੇ ਤੁਹਾਡਾ ਬਹੁਤਾ ਕੁਛ ਨਾ ਲਿਮਟਿਡ ਹੁੰਦਾ ਆ। ਕਈ ਵਾਰੀ ਨਾ ਸਾਨੂੰ ਚੇਤਾ ਹੀ ਭੁੱਲ ਜਾਂਦਾ ਵੀ ਅਸੀਂ ਆਹ ਛੱਡ ਕੇ ਗਏ ਸੀ, ਉਹੀ ਕੁਛ ਹੀ ਕਰਨ ਲੱਗ ਜਾਈਦਾ ਆ। ਅਸੀਂ ਉੱਥੇ ਪੋਲੀਟੀਕਲ ਪ੍ਰਚਾਰ ਨਹੀਂ ਕਰ ਸਕਦੇ ਤੁਸੀਂ ਕਿਸੇ ਦੇ ਹੱਕ ਵਿਰੋਧ ਦੇ ਵਿੱਚ ਜੀ, ਹਨਾ। ਉੱਥੇ ਕੋਈ ਓਦਾਂ ਹੀ ਜਾ ਕੇ ਬਿਨਾਂ ਲਾਇਸੈਂਸ ਦੇ ਜਾ ਕੇ ਕੋਈ ਉੱਥੋਂ ਰਿਪੋਰਟਿੰਗ ਨਹੀਂ ਕਰ ਸਕਦਾ ਕੁਛ ਵੀ, ਕਿਉਂਕਿ ਤੁਸੀਂ ਸਿਟੀਜ਼ਨ ਇੱਥੇ ਦੇ ਆ। ਹਾਂ, ਇਹ ਬਹੁਤ ਕੁਛ ਹੈਗਾ ਆ। ਇਹ ਨਹੀਂ ਵੀ ਦੋ ਝੰਡੇ ਲਾ ਲਓ, ਇਹ ਨਹੀਂ ਹੈਗਾ ਕਿ ਅਮਰੀਕਾ ਵਾਲੇ ਤਾਂ ਤੁਹਾਨੂੰ ਕੁਛ ਵੀ ਨਹੀਂ ਕਹਿੰਦੇ, ਤੁਹਾਡੀ ਆਜ਼ਾਦੀ ਆ ਜੀ।
ਉਹ 3 ਲਾਉਣੇ ਆ 3 ਲਾ ਲਓ, 4 ਲਾਉਣੇ, ਕੈਨੇਡਾ ਦਾ ਵੀ ਨਾਲ ਲਾ ਲਓ, ਜਿਹੜਾ ਵੀ ਮਰਜ਼ੀ ਝੰਡਾ ਲਾ ਲਓ, ਉਹਦਾ ਕੋਈ ਫਰਕ ਨਹੀਂ ਪੈਂਦਾ। ਅਸੀਂ ਕਿੰਨੇ ਕੁ honest ਆ ਆਪਣੇ ਘਰ ਲਈ, ਆਪਣੇ ਦੇਸ਼ ਦੇ ਲਈ। ਜੀ। ਤੇ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਹੋ ਉਹਨੂੰ ਸਟਰੋਂਗ ਕਰਨਾ ਸਾਡਾ ਫਰਜ਼ ਬਣਦਾ ਆ। ਸੋ ਫਰਜ਼ ਜ਼ਰੂਰੀ ਹੈਗਾ। ਬਹੁਤ ਸਾਰੇ ਲੋਕ ਜਿਸ ਤਰ੍ਹਾਂ ਮੈਂ ਕਿਹਾ ਵੀ ਉਹ ਆਪਣੇ ਪਰੇਡਾਂ ਦੇ ਵਿੱਚ ਗਏ ਵੀ ਆ, ਜੀ। ਕੁਛ ਇੱਕ ਗਏ ਵੀ ਆ, ਐਸੀ ਨਹੀਂ ਗੱਲ ਹੈਗੀ ਵੀ ਨਹੀਂ ਗਏ, ਪਰ ਬਹੁਤ ਘੱਟ ਗਿਣਤੀ ਦੇ ਵਿੱਚ ਜਿੱਥੇ ਸਾਡੇ ਫਲੋਟ ਵੀ ਲੱਗਣੇ ਚਾਹੀਦੇ ਆ। ਇਹ ਹੁਣ ਕਿਹਨੇ ਕਰਨਾ ਆ, ਇਹ ਫਲੋਟਰ ਲਾਉਣ ਦਾ ਕਿਹਨੇ ਕੰਮ ਕਰਨਾ ਹੈ? ਜੇ ਅਸੀਂ ਇੱਕ ਚੀਜ਼ ਦੀ ਚੌਧਰ ਲੈਣੇ, ਸਾਰਿਆਂ ਦੀ ਲੈਣੀ ਪੈਣੀ ਆ ਸਾਨੂੰ। ਇਹ ਨਹੀਂ ਹੈਗਾ ਵੀ ਉਹ ਫਲਾਣਾ ਆ ਕੇ ਇਹ ਕੰਮ ਕਰੂਗਾ, ਨਹੀਂ, ਉਹ ਤੁਹਾਨੂੰ ਹੀ ਕਰਨਾ ਪੈਣਾ ਆ। ਜੇ ਤੁਸੀਂ ਕਿਸੇ ਚੀਜ਼ ਦੇ, ਕਿਸੇ ਕਮਿਊਨਿਟੀ ਦੇ ਡਿਸੀਜਨ ਮੇਕਰ ਬਣਦੇ ਆ ਨਾ, ਫਿਰ ਤੁਹਾਨੂੰ ਹੀ ਇਹ ਡਿਸੀਜਨ ਕਰਨੇ ਪੈਣਗੇ। ਤੁਹਾਨੂੰ ਹੀ ਡਿਸੀਜਨ ਕਰਨੇ ਪੈਣਗੇ ਕਿ ਇਹ ਜਿਹੜਾ ਡਿਸੀਜਨ ਆ ਇਹ ਅਸੀਂ ਕਰਨਾ ਆ। ਤੁਸੀਂ ਦੱਸਣਾ ਆ ਵੀ ਸਾਡੀ ਗਿਣਤੀ ਕਿੰਨੀ ਆ। ਉੱਥੇ ਤਾਂ ਸਾਹ ਨਾ ਆਉਂਦਾ ਹੁੰਦਾ, ਜਿੱਦਾਂ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਅਸੀਂ ਰਹਿੰਦੇ ਆ। ਮੰਟਿਕੇ ਚ ਉਹਨੇ ਗੱਲ ਕੀਤੀ ਆ, ਮੰਟਿਕੇ ਚ ਬਹੁਤ ਗਏ ਹੋਣੇ ਆ, ਕਿਉਂਕਿ ਪੰਜਾਬੀਆਂ ਦੀ ਗਿਣਤੀ ਬਹੁਤ ਆ। ਸਾਡਾ ਮੇਅਰ ਵੀ ਪੰਜਾਬੀ ਆ ਉੱਥੇ। ਸੋ ਮੇਅਰ ਵੀ ਪੰਜਾਬੀ ਹੈਗਾ। ਫਿਰ ਆਪਾਂ ਵੋਟਾਂ ਵੀ ਸਾਰਿਆਂ ਤੋਂ ਮੰਗਣੀਆਂ ਆ। ਬਹੁਤ ਸਾਰੇ ਲੋਕ ਆ, ਉਹ ਕਈ ਵਾਰੀ ਨਾ ਇਲੈਕਸ਼ਨ ਚ ਖੜਦੇ ਆ, ਪਰ ਏਦਾਂ ਦੇ ਥਾਂ ਤੇ ਨਹੀਂ ਜਾਂਦੇ, ਉੱਥੇ ਪਾਰਟਿਸਿਪੇਟ ਨਹੀਂ ਕਰਦੇ। ਜੀ। ਹਾਂ, ਓਦਾਂ ਹੀ ਕਹਿ ਦਿੰਦੇ ਸਾਨੂੰ ਘਰ ਬੈਠਿਆਂ ਨੂੰ ਵੋਟਾਂ ਮਿਲ ਜਾਣ। ਹਾਂ, ਜਾਣਾ ਪੈਂਦਾ ਉਹਨਾਂ ਦੇ ਦਿਨਾਂ ਦੇ ਵਿੱਚ। ਕਈ ਲੋਕ ਆ ਜਿਹੜੇ ਚਲੋ ਸ਼ਾਮ ਨੂੰ ਤੁਸੀਂ ਖਬਰਾਂ ਕਰੋਗੇ, ਉਹ ਦੱਸਣਗੇ ਵੀ ਕਿ ਕਈਆਂ ਨੇ ਜਾ ਕੇ ਇਹਨਾਂ ਦੇ ਫਾਇਰ ਪਲੇਸ ਤੇ ਜਾ ਕੇ ਕਿਸੇ ਨੇ ਕਿਤੇ ਅਪਰੀਸ਼ੀਏਟ ਵੀ ਕੀਤਾ ਆ ਜੀ ਇਸ ਦਿਨ ਦੇ ਉੱਤੇ ਉਹਨਾਂ ਨੂੰ। ਸੋ ਉਹ ਬਣਦਾ ਹੀ ਹੈਗਾ ਆ। ਚਲੋ ਠੀਕ ਆ, ਕੀਤਾ ਆ। ਹੁਣ ਕਹਾਂਗੇ ਉਹ ਤਾਂ ਜੀ ਤਨਖਾਹ ਲੈਂਦੇ, ਬਿਲਕੁਲ ਤਨਖਾਹ ਲੈਂਦੇ ਹੈਗੇ ਆ, ਪਰ ਅਗਲੇ ਨੂੰ ਇਹ ਤਾਂ ਹੁੰਦਾ ਤੁਹਾਡੀ ਕਮਿਊਨਿਟੀ ਅਪਰੀਸ਼ੀਏਟ ਕਰਦੀ ਆ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਪਹਿਲਾਂ ਤਾਂ ਜੀ ਸਾਰਿਆਂ ਨੂੰ, ਭੈਣ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ 4 ਜੁਲਾਈ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜੀ ਧੰਨਵਾਦ ਜੀ, ਤੁਹਾਨੂੰ ਵੀ। ਹਾਂਜੀ, ਤੇ ਆਹ 2-3 ਗੱਲਾਂ ਬਹੁਤ ਵਧੀਆ ਸੁਣਨ ਨੂੰ ਸਿੱਖਿਆਦਾਇਕ ਵੀ ਆ। ਇੱਕ ਤਾਂ ਜਿਹੜਾ ਬਾਈ ਨੇ ਚੈਨੀ ਲਵਾਈ ਆ, ਇਹਨੂੰ ਕਹਿੰਦੇ ਲਾਲਚ ਬੁਰੀ ਬਲਾ, ਤਾਂ ਲੱਥੀ ਆ, ਐਵੇਂ ਨਹੀਂ ਲੈਂਦੀ ਸੀ, ਮੈਂ ਸੁਣੀ ਜਾਂਦਾ ਸੀ। ਤੇ ਤੁਸੀਂ ਹੁਣ ਦੱਸ ਹੀ ਦਿੱਤਾ ਜੀ ਭੈਣ ਜੀ ਵੀ ਸਾਨੂੰ ਕੋਈ ਹੱਥ ਲਾ ਕੇ ਵਿਖਾਵੇ, ਨੇੜੇ ਤੋਂ ਹੋ ਕੇ ਵਿਖਾਵੇ। ਮੈਂ ਦੱਸਦੀ ਆ ਵੀ ਜਦੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਆਈਆਂ ਕਾਲਾਂ ਤੇ ਬੜਾ ਤਰਸ ਜਿਹਾ ਆਇਆ ਲੋਕਾਂ ਤੇ ਵੀ ਇਹ ਕੀ ਹੋ ਗਿਆ। ਇੱਕ ਤਾਂ ਤੁਹਾਡੇ ਹੱਥ ਚੋਂ ਕੋ ਖੋ ਕੇ ਲੈ ਜਾਂਦਾ ਹਨਾ, ਉਹ ਤਾਂ ਗੱਲ ਮੇਕ ਸੈਂਸ ਕਿ ਉਹ ਤਾਂ ਖੋ ਕੇ ਲੈ ਗਿਆ, ਚੋਰ ਸੀਗਾ। ਤੁਹਾਡੇ ਹੱਥਾਂ ਦੇ ਵਿੱਚ ਮੁੰਦੀਆਂ ਪਾ ਜਾਏ, ਕੋਈ ਬੰਗਾ ਪਾ ਜਾਏ, ਕੋਈ ਕਲਾਂ ਦੇ ਵਿੱਚ ਗਾਨੀਆਂ ਪਾ ਜਾਏ, ਕਿਵੇਂ ਹੋ ਸਕਦਾ? ਇਹ ਤਾਂ ਸਾਡਾ ਲਾਲਚ ਹੈ ਨਾ, ਜਿਹੜਾ ਸਾਡੇ ਲਾਗੇ ਆ ਜਾਂਦਾ ਬੰਦਾ ਕੋਈ ਵੀ। ਤੇ ਨਾਲੇ ਮੈਨੂੰ ਇਹ ਲੱਗ ਰਿਹਾ ਜੀ ਵੀ ਉਹ ਕੱਲੀ ਨਹੀਂ ਹੋਣੀ, ਉਹਦੇ ਨਾਲ ਕੋਈ ਬੰਦਾ ਹੋਊਗਾ, ਗੱਡੀ ਗੁੱਡੀ ਜਿਹੜੀ ਸਟਾਰਟ ਕਰਕੇ ਰੱਖ ਦੋ ਤੇ ਹਾਂਜੀ, ਇਕੱਲਾ ਬੰਦਾ ਨਹੀਂ ਇਹ ਕੰਮ ਕਰ ਸਕਦਾ। ਨਾਲੇ ਫਿਰ ਉਸ ਵੇਲੇ 2 ਬੰਦੇ ਖੜੇ ਆ, ਤੁਸੀਂ ਉਹਦਾ ਨੰਬਰ ਲਾਓ, ਪੁਲਿਸ ਨੂੰ ਕਾਲ ਕਰ ਦਿਓ, ਪੁਲਿਸ ਨੂੰ ਕਾਲ ਕੋ ਤੀਜਾ ਬੰਦਾ ਕਰੇ, ਅਸੀਂ ਨਹੀਂ ਕਰਨਾ। ਹਾਂਜੀ, ਇਹ ਲਾਲਚ ਬੁਰੀ ਬਲਾ ਦਾ ਕੰਮ ਆ। ਤੇ ਆ ਜਿਹੜਾ ਝੰਡਿਆਂ ਵਾਲਾ ਕੰਮ ਸੀ, ਸਿਆਣੇ ਆਂਦੇ ਨੇ ਬਾਹਲੇ ਪੱਤਣ ਵਾਲਾ ਤਾਂ ਡੁੱਬਦਾ ਹੀ ਹੁੰਦਾ। ਤੇ ਜਲਦੀ ਹੁਣ ਇੱਕ ਬਣਾ ਲਿਆ, ਤੇ ਉਹ ਜਦੋਂ ਛੱਡ ਹੀ ਦਿੱਤਾ, ਜਿਨ੍ਹਾਂ ਨੇ ਸਾਨੂੰ ਤੰਗ ਪਰੇਸ਼ਾਨ ਕਰਕੇ ਉੱਥੋਂ ਕੱਢਿਆ, ਤੇ ਜੇ ਸਾਨੂੰ ਉਹ ਸਹੂਲਤਾਂ ਨੇ, ਅਸੀਂ ਕਿਉਂ ਛੱਡਦੇ? ਜੀ ਜਿਹਨੇ ਸਾਰਾ ਕੁਝ ਦਿੱਤਾ ਉਹਦਾ ਲਾਵਾਂਗੇ, ਉਹਦੇ ਤੇ ਪ੍ਰਾਊਡ ਕਰਾਂਗੇ। ਹਾਂਜੀ, ਇਹ ਗੱਲਾਂ ਨਾ ਚਾਹੀਦੀਆਂ। ਇਹ ਜਿਹੜੇ ਕਹਿੰਦੇ ਦੂਜਾ ਝੰਡਾ ਲਾ ਲਓ, ਜੇ ਦੂਜਾ ਝੰਡਾ ਲਾ ਲਿਆ ਤਾਂ ਫਿਰ ਤੁਹਾਡਾ ਢਿੱਡ ਦੁਖਲਾ ਪੈਂਦਾ, ਅੱਗ ਲਾਤੀ ਉੱਥੇ, ਆਹ ਕਰਤਾ, ਉਹ ਕਰਤਾ, ਆਹ ਕਰ ਲਏ ਆਪੇ ਅੱਗ ਲਾ। ਹਾਂਜੀ, ਜੇ ਇੰਡੀਆ ਦਾ ਲਾ ਲਓ, ਚਾਹੇ ਪਾਕਿਸਤਾਨ ਦਾ, ਮੁੜ ਕੇ ਆਖਣਗੇ ਬਦਨਾਮ ਕਰ ਲਗੇ, ਫੇਰ ਖਬਰਾਂ ਲਾਉਂਦੇ ਉੱਤੇ ਰੇਡੀਆਂ ਤੇ ਫਲਾਣੇ ਦਾ। ਚਲੋ ਬਹੁਤ ਵਧੀਆ ਪ੍ਰੋਗਰਾਮ ਸੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜੇ ਬੰਦਾ ਧਿਆਨ ਨਾਲ ਸੁਣੇ ਤਾਂ। ਥੈਂਕ ਯੂ ਜੀ। ਅਮਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ 4 ਜੁਲਾਈ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਜੀ, ਤੁਹਾਨੂੰ ਵੀ। ਮੈਂ ਕਿਹਾ ਜੀ, ਤੁਸੀਂ ਕਹਿੰਦੇ ਹੋ ਵੀ ਆਹ ਪਰੇਡ ਵਿੱਚ ਨਹੀਂ ਜਾਂਦੇ, ਪਰੇਡ ਵਿੱਚ ਨਹੀਂ ਜਾਂਦੇ। ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਆਪਣੇ ਨਾ ਨੀਲੀਆਂ ਪੀਲੀਆਂ ਪੱਗਾਂ ਬੰਨ ਕੇ ਉਹਨੂੰ ਗੋਰਿਆਂ ਨੂੰ, ਮਹਿਰਾਂ ਨੂੰ, ਫਲਾਨਿਆਂ ਨੂੰ, ਧਮਕਿਆਂ ਨੂੰ ਜੀ ਉੱਥੇ ਗੁਰਦੁਆਰੇ ਲੈ ਕੇ ਜਾਣਗੇ 5-7 ਇਕੱਠੇ ਹੋ ਕੇ। ਫਿਰ ਹੁਣ ਤੁਸੀਂ ਥੋੜਾ ਚਿਰ ਬਾਅਦ ਇਹਨਾਂ ਦਾ ਸਪੀਚ ਸੁਣੋ, ਤੇ ਹੁਣ ਨੀ ਤੁਸੀਂ ਸਪੀਚ ਦੀ ਉਦੋਂ ਕਹਿੰਦੇ ਆ, ਤੇ ਹੁਣ ਕਿਉਂ ਨਹੀਂ ਉੱਥੇ ਲੈ ਕੇ ਜਾਂਦੇ ਫਿਰ ਸਾਰਿਆਂ ਨੂੰ ਇਕੱਠੇ ਕਰਕੇ? ਜਾਣਾ ਚਾਹੀਦਾ ਆ, ਬਿਲਕੁਲ।
ਉਹ ਕਿਉਂ ਨਹੀਂ ਲਿਜਾਂਦੇ? ਪਹਿਲਾਂ ਵੋਟਾਂ ਲੈਣ ਦੇ ਮਾਰੇ, ਮਗਰੋਂ ਖਾਣ ਦੇ ਮਾਰੇ ਤਾਂ ਉੱਥੇ ਉਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਲੈ ਕੇ ਜਾਂਦੇ ਆ, ਤੇ ਹੁਣ ਤੁਹਾਨੂੰ ਚੇਤਾ ਭੁੱਲ ਜਾਂਦਾ ਵੀ ਅਸੀਂ ਉਸੇ ਕੰਟਰੀ ਵਿੱਚ ਆ ਕੇ ਅਸੀਂ ਇੱਥੇ ਸਾਰਾ ਕੁਝ ਮਾਣਦੇ ਆ, ਤੇ ਉਹਨੂੰ ਹੀ ਅਸੀਂ ਕਰੀਏ, ਜਾਗਰ ਕਰੀਏ ਚੰਗੀ ਤਰ੍ਹਾਂ ਨਾਲ, ਜਿਹੜੇ ਵੀ ਦਿਨ ਮਨਾਉਂਦੇ ਆ ਨਾਲ ਮਨਾਈਏ, ਤੇ ਉਹ ਭੁੱਲ ਜਾਂਦੇ ਆ। ਹੁਣ ਅਸੀਂ ਤਾਂ ਜੀ ਸਾਰੇ ਗੁਆਂਢ ਨੇ ਇਕੱਠੇ ਹੋ ਕੇ, ਗੋਰੇ ਕਾਲੇ ਸਾਰਿਆਂ ਨੇ ਪਟਾਕੇ ਚਲਾਏ ਤੇ ਖਾਣਾ ਵਧੀਆ ਬਣਾਇਆ, ਸਾਰਿਆਂ ਨੂੰ ਕਿਹਾ ਆਜੋ ਜੀ ਸਾਰੇ ਜਾਣੇ ਖਾਓ, ਚਾਹੇ ਪਾਣੀ ਲੈ ਕੇ ਜਾਓ, ਚਾਹੇ ਤੁਸੀਂ ਫਰੂਟ ਖਾਓ, ਜਿਹੜੇ ਤੁਹਾਡਾ ਦਿਲ ਕਰਦਾ ਖਾ ਲਓ। ਸਾਰਿਆਂ ਨੂੰ ਵਧਾਈਆਂ ਦਿੱਤੀਆਂ, ਤੇ ਬਾਹਰ ਕਿਤੇ ਜਾਣ ਦੀ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਸੀਗੀ, ਫਿਰ ਅਸੀਂ ਆਪਣੇ ਗੁਆਂਢ ਨੇਬਰਹੁੱਡ ਜੀ ਕਰ ਲਿਆ, ਵਧੀਆ, ਬਹੁਤ ਵਧੀਆ ਬਣਾਇਆ। ਤੇ ਸਾਰਿਆਂ ਨੂੰ ਮਨਾਉਣਾ ਚਾਹੀਦਾ। ਆ ਜਿਹੜੇ ਮੂਹਰੇ ਪ੍ਰਧਾਨ ਬਣ ਕੇ ਖੜ ਜਾਂਦੇ, ਫਿਰ ਹੁਣ ਉਹਨਾਂ ਨੂੰ ਹੋਣਾ ਇਸ ਮੌਕੇ ਫਿਰ ਚੇਤਾ ਭੁੱਲ ਜਾਂਦਾ। ਤੁਸੀਂ ਆਪਣਾ ਕੋਈ ਬਣਾਵੋ, ਮੂਹਰੇ ਲੱਗੋ, ਤੇ ਮਗਰੋਂ ਫਿਰ ਲੱਗਣ ਵਾਲੇ ਤਾਂ ਝੱਟ ਮਗਰ ਲੱਗ ਜਾਂਦੇ ਆ, ਪਰ ਮੂਹਰੇ ਲੱਗਣ ਵਾਲਾ ਜੇ ਕੋਈ ਹੋਵੇ, ਮੂਹਰੇ ਲੱਗਦੇ ਨਹੀਂ ਹੈ ਫਿਰ ਕੋਈ। ਸਾਡੇ ਵਰਗਿਆਂ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਗਿਆ ਮੂਹਰੇ ਲੱਗ ਕੇ ਕਰਨਾ ਕੀ ਆ ਜਾਂ ਕੀ ਇਹ ਫੋਰਥ ਜੁਲਾਈ ਦਾ ਹੁੰਦਾ, ਫਿਰ ਤੁਸੀਂ ਜੋ ਉਹਨਾਂ ਨੂੰ ਦੱਸੋ ਤਾਂ ਹੀ ਜਾਓਗੇ। ਤੇ ਇੰਨਾ ਕੁ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਹੁਤ ਧੰਨਵਾਦ ਹੈ ਜੀ। ਜੀ ਜੀ ਦੇਖੋ ਕਿਸੇ ਤਰ੍ਹਾਂ ਵੀ ਮਨਾਉਂਦੇ ਆ, ਤੁਸੀਂ ਆਂਢ ਗੁਆਂਢ ਦੇ ਵਿੱਚ ਮਨਾ ਲਿਆ, ਆਪਣੇ ਨੇਬਰਹੁੱਡ ਦੇ ਵਿੱਚ ਕਰ ਲਿਆ, ਵਧੀਆ ਕਰ ਲਿਆ। ਤੁਸੀਂ ਕੁਛ ਤੇ ਕੀਤਾ ਨਾ ਜੀ। ਤੁਸੀਂ ਹੋਰ ਨਹੀਂ, ਹੋਰ ਜਿਹੜੇ ਤੁਹਾਡੇ ਹੋਰ ਕਮਿਊਨਿਟੀਆਂ ਦੇ ਸੀਗੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਬੈਠ ਗਏ ਆ। ਕੋਈ ਜ਼ਰੂਰੀ ਨਹੀਂ ਤੁਹਾਡੀ ਸਿਚੁਏਸ਼ਨ ਵੀ ਹੋਵੇ ਕਿ ਤੁਸੀਂ ਦੂਜੀਆਂ ਕਮਿਊਨਿਟੀਆਂ ਦੇ ਨਾਲ ਬੈਠਣਾ ਆ। ਹੋ ਸਕਦਾ ਸਾਨੂੰ ਕੋਈ ਭਾਸ਼ਾ ਦੀ ਪ੍ਰੋਬਲਮ ਹੋਵੇ, ਹੋ ਸਕਦਾ ਸਾਨੂੰ ਕੋਈ ਹੋਰ ਪ੍ਰੋਬਲਮ ਹੋਵੇ, ਹਨਾ, ਸਾਡੀ ਕਿਤੇ ਲੜਾਈ ਹੋ ਗਈ ਹੋਵੇ। ਲੜਾਈ ਸੁਭਾਵਿਕ ਹੀ ਆ, ਜ਼ਰੂਰੀ ਨਹੀਂ ਅਸੀਂ ਲੜਦੇ ਆ, ਦੂਜੇ ਵੀ ਲੜ ਪੈਂਦੇ ਸਾਡੇ ਨਾਲ। ਦੂਜੇ ਬਥੇਰੇ ਲੜਾਕੇ ਇੱਥੇ ਕਈ। ਹਾਂ, ਤੁਹਾਡੀ ਵੇਲ ਆ ਗਈ, ਤੁਹਾਡੇ ਦਰਖਤ ਦਾ ਟਾਹਣੀ ਇੱਧਰ ਆ ਗਈ ਆ, ਕਈ ਗੱਲਾਂ ਤੋਂ ਲੜਾਈਆਂ ਜਿਹੜੀਆਂ ਹੋ ਜਾਂਦੀਆਂ ਬਿਲਕੁਲ ਸਹੀ। ਹਾਂ, ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਜਿਹੜਾ ਦਿਨ ਮਨਾਉਣਾ ਜਿੱਥੇ ਆਏ ਆ ਉਹਦੀ ਗੱਲ ਅਸੀਂ ਕਰ ਰਹੇ ਸੀਗੇ ਕਿ ਉਹ ਦਿਨ ਤੁਸੀਂ ਕਿਵੇਂ ਮਨਾਇਆ। ਜਿਨ੍ਹਾਂ ਨੇ ਮਨਾਇਆ ਉਹਨਾਂ ਨੇ ਦੱਸ ਦਿੱਤਾ ਆ, ਜਿਨ੍ਹਾਂ ਦਾ ਉਹੀ ਆਏਗਾ ਵੀ ਹਾਂ ਅਸੀਂ ਆਏ ਆ ਇੱਥੇ ਹੁਣ ਡਾਲਰ ਹੀ ਕਮਾਉਣੇ ਆ, ਡਾਲਰ ਸਾਰੇ ਕਮਾਉਂਦੇ ਆ, ਕਮਾਉਣੀ ਆਏ ਆ, ਕਮਾਉਂਦੇ ਹੀ ਰਹਿਣਾ ਆ। ਕਈਆਂ ਨੂੰ ਤਾਂ ਕਈ ਸਾਲ ਹੋ ਗਏ 7 ਦਿਨ ਹੀ ਕੰਮ ਕਰਦੇ ਆ। ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਪਰ ਥੋੜਾ ਕਿਤੇ ਨਾ ਕਿਤੇ ਇੰਜੋਇਮੈਂਟ ਇੱਕ ਅੱਧੇ ਦਿਨ ਦਾ ਕਰ ਲੈਣਾ ਮਾੜੀ ਗੱਲ ਨਹੀਂ ਗੀ। ਕੰਮ ਤਾਂ ਸਾਡੇ ਵਰਗੇ ਵੀ 7 ਦਿਨ ਕਰਦੇ, ਪਰ ਨਾਲ ਦੀ ਨਾਲ ਇਹਨਾਂ ਚੀਜ਼ਾਂ ਦਾ ਖਿਆਲ ਜ਼ਰੂਰ ਰੱਖੀਦਾ ਹੈ ਜੀ। ਜਿੱਦਾਂ ਹੁਣ ਮੈਂ ਕੱਲ ਕੰਮ ਤੇ ਹੀ ਨਹੀਂ ਆਈ। ਜੀ ਜੀ ਬਿਲਕੁਲ। ਹਾਂ, ਕਿਉਂਕਿ 1 ਸਾਲ ਬਾਅਦ ਦਿਨ ਆ ਗਿਆ ਸੀ, ਜਿੱਦਣ ਛੁੱਟੀ ਮਿਲ ਗਈ ਲੈ ਲਈ। ਹਾਂਜੀ ਹਾਂਜੀ। ਸੋ ਕਰਦੇ ਰਿਹਾ ਕਰੋ, ਜਿੱਥੇ ਆਏ ਆ ਉੱਥੇ ਉਸ ਦੇਸ਼ ਨੂੰ ਵੀ, ਜੇ ਉਹ ਦੇਸ਼ ਸਟਰੋਂਗ ਹੋਊਗਾ ਤਾਂ ਅਸੀਂ ਵੀ ਸਟਰੋਂਗ ਹੋਵਾਂਗੇ। ਬਿਲਕੁਲ ਸਹੀ। ਹਾਂ, ਓਦਾਂ ਨਹੀਂ ਹੋਣਾ ਵੀ ਓਦਾਂ ਹੀ ਕਰੀ ਜਾਈਏ। ਅਸੀਂ ਤਾਂ ਅਮਰੀਕਾ ਬੈਠੇ ਝੰਡੇ ਨਾਲ ਫੋਟੋ ਲਾ ਕੇ ਖਿੱਚੀ ਜਾਈਏ ਤਾਂ ਪਾਈ ਜਾਈਏ ਇੱਧਰ ਉੱਧਰ ਨੂੰ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਦੇ ਧੀਆਂ ਪੁੱਤ ਕੁਰਬਾਨੀਆਂ ਦੇ ਰਹੇ ਆ, ਮਿਲਟਰੀ ਦੇ ਵਿੱਚ ਆ, ਦੇਖੋ ਜੀ ਗੱਲ ਦੇਸ਼ ਦੀਆਂ ਸਰਹੱਦਾਂ ਤੇ ਬੈਠੇ ਆ। ਹਾਂਜੀ, ਸੋ ਗੱਲ ਇਹ ਹੈ ਕਿ ਅਮਰੀਕਾ ਗ੍ਰੇਟ, ਅੱਜ ਅਮਰੀਕਾ ਨੂੰ ਗ੍ਰੇਟ ਕਿਹਾ ਜਾਂਦਾ ਹੈ। ਅਮਰੀਕਾ ਗ੍ਰੇਟ ਐਵੇਂ ਨਹੀਂ ਬਣਿਆ, ਅਮਰੀਕਾ ਦੇ ਗ੍ਰੇਟ ਬਣਨ ਦਾ ਇੱਕ ਬਹੁਤ ਵੱਡਾ ਸਫ਼ਰ ਹੈ। ਇੱਥੋਂ ਦੇ ਲੋਕਾਂ ਨੇ ਘਾਲਣਾ ਬੜੀ ਘਾਲੀ ਹੈ, ਤੇ ਅਮਰੀਕਾ ਨੂੰ ਡ੍ਰੀਮਰਜ਼ ਮੁਲਕ ਐਵੇਂ ਨਹੀਂ ਕਿਹਾ ਜਾਂਦਾ। ਇਹਦੇ ਵਿੱਚ ਪਿੱਛੇ ਵੀ ਬਹੁਤ ਵੱਡਾ ਰਾਜ਼ ਹੈ ਕਿ ਇੱਥੇ ਲੋਕਾਂ ਦੇ ਸੁਪਨੇ ਸੱਚ ਹੁੰਦੇ ਨੇ, ਤੇ ਹੋਏ ਨੇ, ਲੋਕਾਂ ਨੇ ਕੀਤੇ ਨੇ ਇੱਥੇ ਆ ਕੇ। ਜਿਹੜੇ ਲੋਕਾਂ ਨੇ ਉੱਥੇ ਬਹਿ ਕੇ ਸੁਪਨੇ ਦੇਖੇ ਉਹ ਇੱਥੇ ਆ ਕੇ ਸੱਚ ਵੀ ਕੀਤੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਵੇਂ ਆਪਾਂ ਦੇਖਿਆ ਕਿ ਇੱਥੇ ਹਿੱਸੇਦਾਰੀ ਕਰਨੀ ਜ਼ਰੂਰੀ ਹੈ। ਆਪਾਂ ਦੇਖੋ ਪੰਜਾਬੀ ਰੇਡੀਓ USA ਦਾ ਇੱਕ ਬੜਾ ਕਲੀਅਰ ਜਿਹਾ ਸਟਾਂਸ ਹੈ, ਹਮੇਸ਼ਾ ਰਹਿੰਦਾ। ਚੋਣਾਂ ਹੋਣ, ਅਸੀਂ ਫਿਰ ਵੀ ਤੁਹਾਨੂੰ ਕਹਿਣਾ ਕਿ ਇੱਥੋਂ ਦੇ ਸਿਸਟਮ ਦੇ ਵਿੱਚ ਭਾਈ ਇਨਵੋਲਵ ਹੋਵੋ, ਉਹਦੇ ਵਿੱਚ ਸਰਗਰਮੀਆਂ ਦੇ ਵਿੱਚ ਹਿੱਸਾ ਲਓ। ਚਾਹੇ ਇੱਥੋਂ ਦੇ ਦਿਨ ਤਿਉਹਾਰ ਨੇ ਉਹਨਾਂ ਦੇ ਵਿੱਚ ਵੀ ਇਸ ਦਾ ਕਹਿਣਾ ਕਿ ਇੱਥੋਂ ਦੀਆਂ ਸਰਗਰਮੀਆਂ ਦੇ ਵਿੱਚ ਤੁਹਾਡਾ ਹਿੱਸੇਦਾਰ ਹੋਣਾ ਲਾਜ਼ਮੀ ਹੈ, ਕਿਉਂਕਿ ਸਿਸਟਮ ਦੇ ਵਿੱਚ ਰਹਿ ਕੇ ਤੇ ਸਿਸਟਮ 'ਚੋਂ ਗੈਰ ਹਾਜ਼ਰ ਹੋਣਾ ਇਹ ਕੋਈ ਉਪਲਬਧੀ ਜਾਂ ਪ੍ਰਾਪਤੀ ਵਾਲੀ ਗੱਲ ਨਹੀਂ ਜੀ। ਮੰਗ ਵੀ ਤਾਂ ਤੁਸੀਂ ਤਾਂ ਹੀ ਕਿਸੇ ਤੋਂ ਕੁਛ ਕਰ ਸਕਦੇ ਆ ਭਾਈ, ਸਾਡੇ ਵੱਲ ਵੀ ਧਿਆਨ ਦਿਓ। ਧਿਆਨ ਵੀ ਅਸੀਂ ਤਾਂ ਹੀ ਖਿੱਚਾਂਗੇ ਜੇ ਅਸੀਂ ਕਿਤੇ ਪਾਰਟਿਸਿਪੇਟ ਕਰਾਂਗੇ। ਜੀ ਬਿਲਕੁਲ ਬਿਲਕੁਲ। ਹਾਂ, ਇਸ ਕਰਕੇ ਅਸੀਂ ਕੋਸ਼ਿਸ਼ ਤਾਂ ਇਹੀ ਕਰਦੇ ਹੈਗੇ ਆ। ਬਾਕੀ ਹਿੱਸਾ ਲੈਣਾ ਜੇ ਨਹੀਂ ਲੈਣਾ ਮਜਬੂਰੀ, ਤਾਂ ਹੁਣ ਤੁਹਾਨੂੰ ਐ ਨਹੀਂ ਕਰ ਸਕਦੇ ਵੀ ਤੁਹਾਨੂੰ ਕਿਤੇ ਚੱਕ ਕੇ, ਘਰ ਵੀ ਤਾਂ ਬੈਠੇ ਰਹਿਣਾ ਹੁੰਦਾ। ਹਾਂਜੀ, ਤੇ ਜਾ ਕੇ ਆਪਣਾ ਪਾਰਟਿਸਿਪੇਟ ਤੁਸੀਂ ਕਰ ਸਕਦੇ ਆ, ਛੁੱਟੀ ਹੁੰਦੀ ਆ ਉਦੋਂ ਜੀ। ਤੇ ਹੁਣ ਆਪਾਂ ਲਈਏ ਇਜਾਜ਼ਤ। ਜੀ ਬਿਲਕੁਲ। ਇਜਾਜ਼ਤ ਤੋਂ ਪਹਿਲਾਂ ਦੱਸ ਦਈਏ ਪ੍ਰਵੀਨ ਜੀ ਕਿ ਆਰਟ ਕੈਂਪ ਲੱਗਣਾ ਆ ਵਿੱਚ ਜੀ 17 ਜੁਲਾਈ ਤੋਂ ਲੈ ਕੇ 22 ਜੁਲਾਈ ਤੱਕ। ਜੀ ਜੀ ਬਿਲਕੁਲ। ਤੁਸੀਂ ਬੱਚਿਆਂ ਨੂੰ ਰਜਿਸਟਰ ਕਰਨੇ ਦੇ ਲਈ, ਬੱਚਿਆਂ ਨੂੰ ਇਹ ਇਨਫੋਰਮੇਸ਼ਨ ਹਾਲ ਦੀ ਘੜੀ ਤਾਂ ਤੁਸੀਂ, ਤੁਹਾਨੂੰ ਦਿਨ ਦੱਸ ਦਾਂਗੇ, ਤੁਸੀਂ ਸੈਚਰਡੇ ਜਾਂ ਸੰਡੇ ਇੱਕ ਦਿਨ ਪਹਿਲਾਂ ਆਣ ਕੇ ਰਜਿਸਟਰ ਕਰ ਸਕਦੇ ਆ। ਜੀ ਜੀ। ਪਰ ਤੁਸੀਂ ਆਪਣੇ ਨਾਮ ਲਿਖਾ ਸਕਦੇ ਹੋ, ਉਸ ਹਿਸਾਬ ਦੇ ਨਾਲ ਕਲਾਸਾਂ ਹੋਣੀਆਂ ਆ। ਇੱਕ ਵੱਡਿਆਂ ਦੀ ਕਲਾਸ ਹੁੰਦੀ ਹੈ, ਇੱਕ ਛੋਟਿਆਂ ਦੀ ਕਲਾਸ ਹੁੰਦੀ ਹੈ। ਉਸ ਹਿਸਾਬ ਦੇ ਨਾਲ ਕਲਾਸਾਂ ਜਿਹੜੀਆਂ ਉਹ ਡਿਵਾਈਡ ਹੁੰਦੀਆਂ।
ਤੇ ਉਹ ਤੁਸੀਂ ਕਾਲ ਕਰ ਸਕਦੇ ਆ 4082725200 ਤੇ ਜਾਂ 4087227698 ਤੇ ਬੱਚਿਆਂ ਨੂੰ ਇਹ ਜਿਹੜੀ ਇੱਕ ਸੂਖਮ ਜਿਹੀ ਕਲਾ ਆ ਨਾ, ਪੇਂਟਿੰਗ ਆ, ਹਾਂਜੀ। ਉਹਦੇ ਵਿੱਚ ਵੀ ਜਿਹੜਾ ਪਾਉਣਾ ਆ ਬਹੁਤ ਜ਼ਰੂਰੀ ਆ। ਅੱਗੇ ਬੱਚਿਆਂ ਨੇ ਡਾਕਟਰ ਬਣਨਾ, ਵਕੀਲ ਬਣਨਾ, ਪੁਲਿਸ ਅਫਸਰ ਬਣਨਾ, ਕੁਝ ਵੀ ਬਣ ਸਕਦੇ ਆ। ਉਹ ਨਾਲ ਨਹੀਂ, ਉਹ ਨਹੀਂ ਵੀ ਉਹਨੇ ਆਰਟ ਦੇ ਵਿੱਚ ਹੀ ਜਾਣਾ ਆ। ਆਰਟ ਤਾਂ ਇੱਕ ਕਲਾ ਆ, ਉਹ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ, ਸਾਰਿਆਂ ਦੇ ਵਿੱਚ ਹੁੰਦੀ ਆ। ਉਹਨੂੰ ਉਜਾਗਰ ਕਿਵੇਂ ਕਰਨਾ ਹੈ, ਉਹ ਮੌਕਾ ਆ ਜਿਹੜਾ ਨਾ, ਉਹ ਹਰੇਕ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਦੇ ਵਿੱਚ ਇਹ ਜ਼ਰੂਰ ਪੈਦਾ ਹੋਣਾ ਚਾਹੀਦਾ ਹੈ। ਸੋ ਤੁਸੀਂ ਕਾਲ ਕਰਕੇ ਆਪਣੇ ਬੱਚਿਆਂ ਨੂੰ ਉਹਦੇ ਵਿੱਚ ਪਾ ਸਕਦੇ ਆ। ਤਾਂ ਹੁਣ ਆਪਾਂ ਚੱਲੀਏ ਜੀ। ਜੀ ਜੀ ਬਿਲਕੁਲ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਵੈਸੇ